ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਪਣੇ ਨਾਲ ਜੁੜ ਚੁੱਕੇ ਨੇ। ਹਰਜੋਤ ਸਿੰਘ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰੋਇਡ, ਫੇਸਬੁੱਕ, ਟੈਲੀਫੋਨ ਦੇ ਰਾਹੀਂ ਜੁੜੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਜੁਲਾਈ ਦੀ 5 ਤਰੀਕ ਆ ਤੇ ਦਿਨ ਜਿਹੜਾ ਆ ਵੀਰਵਾਰ ਆ ਜੀ ਬਿਲਕੁਲ। ਤੇ ਸਰੋਤਿਓ ਵੱਖ-ਵੱਖ ਖਬਰਾਂ ਦੇ ਨਾਲ ਤੁਹਾਨੂੰ ਆਪਾਂ ਜਾਣਕਾਰੀਆਂ ਦੇਵਾਂਗੇ ਤੇ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਹਿਯੋਗੀ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਬਾਰੇ ਜਾਣਕਾਰੀ ਲਈ ਕਾਲ 408-272-2500 ਦੇ ਉੱਤੇ। ਇਸੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮਨ, ਨਰਜੀਤ ਸਿੰਘ, ਕੁਲਵੰਤ ਕੌਰ ਪੱਡਾ, ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਕਲੋਵਿਸ, ਬਿੰਦਰ ਧਾਲੀਵਾਲ, ਬੇਕਰਸਫੀਲਡ, ਜਰਨੈਲ ਸਿੰਘ ਜੌਹਲ, ਲਿਨਵੁੱਡ, ਗੁਰਚਰਨ ਸਿੰਘ, ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ, ਬੇਕਰਸਫੀਲਡ ਵਾਲੇ ਸਾਰੇ ਹੀ ਬਜ਼ੁਰਗ, ਦਰਸ਼ਨ ਸਿੰਘ ਸੇਖੋਂ, ਬੇਕਰਸਫੀਲਡ, ਬੀਸਲਾ ਪਰਿਵਾਰ, ਫਰੈਜ਼ਨੋ, ਅਮਰਜੀਤ ਸਿੰਘ, ਸਟਾਕਟਨ, ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ 408-272-5200 ਦੇ ਉੱਤੇ ਜਾਂ 408-722-7698 ਦੇ ਉੱਤੇ। ਅਤੇ ਆਓ ਹੁਣ ਖਬਰਾਂ ਦੇ ਉੱਤੇ ਨਜ਼ਰ ਬਣਾਉਣ ਦੀ ਜਿਹੜੀ ਆ ਸ਼ੁਰੂਆਤ ਕਰਦੇ ਹਾਂ। ਅਤੇ ਸਭ ਤੋਂ ਪਹਿਲੀ ਜਿਹੜੀ ਖਬਰ ਆ ਉਸ ਦੇ ਉੱਤੇ ਜੇ ਨਜ਼ਰ ਬਣਾਈਏ ਤਾਂ ਹਰਜੋਤ ਸਿੰਘ ਜੀ ਜਿਹੜੀ ਥਾਈਲੈਂਡ ਵਾਲੇ ਉਹ ਜਿਹੜੇ ਬੱਚੇ ਅਤੇ ਜਿਹੜੇ ਉਹ ਮੁੰਡੇ ਅਤੇ ਉਹਨਾਂ ਦੇ ਜਿਹੜੇ ਕੋਚ ਆ ਉਹਨਾਂ ਨੂੰ ਰੈਸਕਿਊ ਜਿਹੜਾ ਕਰਨ ਦਾ ਜਿਹੜਾ ਇਸ ਟਾਈਮ ਕੋਸ਼ਿਸ਼ਾਂ ਆ ਉਹ ਲਗਾਤਾਰ ਜਿਹੜੀਆਂ ਉਹ ਜਾਰੀ ਆ। ਅਤੇ ਕਹਿੰਦੇ ਆ ਵੀ ਵੈਦਰ ਵੀ ਮੌਸਮ ਵੀ ਜਿਹੜਾ ਉਹ ਲਗਾਤਾਰ ਉੱਥੇ ਖਰਾਬ ਹੋ ਰਿਹਾ। ਹੋਰ ਜ਼ਿਆਦਾ ਭਾਰੀ ਮੀਂਹ ਦੀ ਉੱਥੇ ਸੰਭਾਵਨਾ ਦੱਸੀ ਜਾ ਰਹੀ ਆ ਜਿਸ ਦੇ ਚੱਲਦਿਆਂ ਜਿਹੜਾ ਉਹਨਾਂ ਨੂੰ ਬਚਾਉਣ ਦੇ ਵਿੱਚ ਉਹਨਾਂ ਨੂੰ ਜਿਹੜਾ ਉਸ ਕੇਵ ਦੇ ਵਿੱਚੋਂ ਗੁਫਾ ਦੇ ਵਿੱਚੋਂ ਕੱਢਣ ਦੇ ਵਿੱਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਆ। ਜੀ ਬਿਲਕੁਲ। ਸੋ ਇੱਕ ਐਕਸ ਨੇਵੀ ਦਾ ਸੀਲ ਜਿਹੜਾ ਉੱਥੇ ਦਾ ਹੈਗਾ ਆ ਉਹਨੇ ਦੱਸਿਆ ਵੀ ਇਹ ਜੇ ਕਿਤੇ ਜਿੱਦਾਂ ਪਹਿਲਾਂ ਇੱਕ ਇਸ ਤਰ੍ਹਾਂ ਦਾ ਵੀ ਇਸ਼ੂ ਆਇਆ ਡਾਈਵ ਉਹਨਾਂ ਨੂੰ ਕੱਢਿਆ ਜਾਵੇ, ਪਰ ਉਹ ਕਹਿੰਦਾ ਵੀ ਜੇ ਇਸ ਤਰ੍ਹਾਂ ਟਰਾਈ ਕੀਤੀ ਤੇ ਮੌਤਾਂ ਜਿਹੜੀਆਂ ਹੋ ਸਕਦੀਆਂ ਆ ਕਿਉਂਕਿ ਬੱਚੇ ਹੈਗੇ 13-14 ਸਾਲ ਤੋਂ ਘੱਟ ਦੇ ਹੈਗੇ ਆ। ਡਾਈਵ ਕਰਕੇ ਜਿਹੜੀ ਬਹੁਤ ਲੰਮੀ ਕੇਵ ਆ ਜਿਹੜੀ ਗੁਫਾ ਹੈਗੀ 1 ਕਿਲੋਮੀਟਰ ਦੱਸਿਆ ਜਾਂਦਾ ਵੀ ਉਹਨਾਂ ਨੂੰ ਘੱਟੋ ਘੱਟ ਡਾਈਵ ਕਰਨੀ ਪਊਗੀ ਜੀ। ਤੇ ਕਾਫੀ ਜਿਹੜੀ ਲੰਮੀ ਹੈਗੀ ਆ ਤੇ ਉਹ ਕਹਿੰਦੇ ਮੀਂਹ ਜਿਹੜਾ ਆ ਉਹ ਰੁਕਣ ਦਾ ਚਾਂਸ ਨਹੀਂ ਲੈ ਰਿਹਾ ਤੇ ਫਲੱਡ ਵੀ ਕਾਫੀ ਹੋਇਆ ਹੈਗਾ। ਤੇ ਜਦ ਕਿ ਉਹਨਾਂ ਨੇ ਪਾਣੀ ਵੀ ਜਿੱਦਾਂ ਉੱਥੋਂ ਕੱਢਣਾ ਸ਼ੁਰੂ ਕੀਤਾ ਹੋਇਆ ਹੈਗਾ ਤੇ ਪਾਣੀ ਨੂੰ ਕਾਫੀ ਸਾਈਡ ਤੋਂ ਕੱਢ ਰਹੇ ਆ ਤਾਂ ਕਿ ਉਹ ਉੱਥੋਂ ਉਹਨਾਂ ਦਾ ਜਿਹੜਾ ਆਉਣਾ ਆ ਉਹ ਸੌਖਾ ਹੋ ਜਾਏ ਜੀ। ਉਦੋਂ ਇੱਕ ਟਾਈਮ ਤੇ ਹਰਜੋਤ ਸਿੰਘ ਜੀ ਇੱਦਾਂ ਲੱਗ ਰਿਹਾ ਸੀ ਜਦੋਂ ਲੱਭ ਗਏ ਸੀਗੇ ਵੀ ਇਹ ਜਿਹੜੇ ਗਵਾਚੇ ਬੱਚੇ ਤੇ ਉਹਨਾਂ ਦਾ ਕੋਚ ਜਿਹੜਾ ਲੱਭ ਗਿਆ ਸੀ, ਇੱਦਾਂ ਲੱਗਦਾ ਸੀ ਵੀ ਹੁਣ ਇਹਨਾਂ ਨੂੰ ਜਿਹੜਾ ਉੱਥੋਂ ਸੁਰੱਖਿਅਤ ਜਿਹੜਾ ਕੱਢ ਲਿਆ ਜਾਊਗਾ। ਪਰ ਅਜੇ ਵੀ ਜਿਹੜੀਆਂ ਕਾਫੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਜਿਹੜਾ ਆ ਕਰਨਾ ਉਹਨਾਂ ਨੂੰ। ਉੱਥੋਂ ਤੱਕ ਉਹ ਟਰਾਈ ਕਰ ਰਹੇ ਆ ਕਿਸੇ ਨਾ ਕਿਸੇ ਤਰੀਕੇ ਦੀ ਜਿਹੜੀ ਰਾਹਤ ਸਮੱਗਰੀ ਜਿਹੜੀ ਉਹ ਪਹੁੰਚਾਈ ਜਾ ਸਕੇ। ਅਤੇ ਕਹਿੰਦੇ ਜਿਹੜੀ ਉੱਦਾਂ ਹੀ ਸਕੂਬਾ ਡਾਈਵਿੰਗ ਹੁੰਦੀ ਆ ਜਾਂ ਜਿਹੜੀ ਡਾਈਵਿੰਗ ਆ ਉਹ ਪਹਿਲਾਂ ਹੀ ਖਤਰਨਾਕ ਮੰਨੀ ਜਾਂਦੀ ਹੈ। ਅਤੇ ਜਿਹੜੀ ਗੁਫਾ ਵਾਲੀ ਡਾਈਵਿੰਗ ਆ ਜਿਹਦੇ ਜ਼ਰੀਏ ਕੋਸ਼ਿਸ਼ ਕਰ ਰਹੇ ਸੀਗੇ ਵੀ ਇਹਨਾਂ ਨੂੰ ਉੱਥੋਂ ਡਾਈਵ ਕਰਾ ਕੇ ਜਿਹੜਾ ਕਢਾ ਲਿਆ ਜਾਵੇ ਤਾਂ ਉਹ ਹੋਰ ਵੀ ਜ਼ਿਆਦਾ ਖਤਰਨਾਕ ਜਿਹੜੀ ਹੈਗੀ ਆ। ਸੋ ਰਾਈਟ ਨਾਓ ਕਹਿੰਦੇ ਵੀ ਉੱਥੇ ਰੈਸਕਿਊਰਸ ਆ ਜਿਹੜੇ ਰਾਹਤ ਕਾਰਜ ਕਰ ਰਹੇ ਆ ਉਹ ਨਵੇਂ ਤੋਂ ਨਵਾਂ ਜਿਹੜਾ ਫਾਰਮੂਲਾ ਟਰਾਈ ਕਰ ਰਹੇ ਆ, ਨਵੇਂ ਤੋਂ ਨਵੇਂ ਜਿਹੜੇ ਪਲਾਨ ਬਣਾ ਰਹੇ ਆ ਤਾਂ ਜੋ ਜਲਦੀ ਉਹਨਾਂ ਬੱਚਿਆਂ ਨੂੰ ਉੱਥੋਂ ਫਲੱਡ ਵਾਟਰਸ ਦੇ ਵਿੱਚੋਂ ਜਿਹੜਾ ਉਹ ਕੱਢ ਲਿਆ ਜਾਵੇ ਵੀ ਇਸ ਤੋਂ ਪਹਿਲਾਂ ਹੋਰ ਪਾਣੀ ਜਿਹੜਾ ਉਹ ਦੁਬਾਰਾ ਉੱਤੇ ਨੂੰ ਜਿਹੜਾ ਉਹ ਚੜ੍ਹ ਆਵੇ। ਸੋ ਰਾਈਟ ਨਾਓ ਪੂਰੇ ਥਾਈਲੈਂਡ ਦੀ ਕਿ ਕਾਫੀ ਜਿਹੜੇ ਕਈ ਵਿਸ਼ਵ ਦੇ ਸਾਰੇ ਲੋਕਾਂ ਦੀ ਨਜ਼ਰ ਜਿਹੜੀ ਇਹਨੇ ਮਾਸੂਮ ਬੱਚਿਆਂ ਦੇ ਉੱਤੇ ਲੱਗੀ ਹੋਈ ਅਰਦਾਸਾਂ ਕਰ ਰਹੇ ਨੇ ਵੀ ਇਹ ਸਹੀ ਸਲਾਮਤ ਵਾਪਸ ਆਪਣੇ ਘਰਾਂ ਨੂੰ ਪਰਤ ਜਾਣ। ਬਿਲਕੁਲ। ਕੁਛ ਤੱਕ ਪਹੁੰਚਣ 'ਚ ਕਾਮਯਾਬੀ ਹੋਏ ਆ ਜਿਨ੍ਹਾਂ ਨੇ ਉਹਨਾਂ ਨੂੰ ਡਾਈਵ ਕਰਕੇ ਬਲੈਂਕਟਸ ਵੀ ਦਿੱਤੇ ਹੈਗੇ ਆ, ਫੋਇਲਸ ਵੀ ਦਿੱਤੇ ਹੈਗੇ ਆ, ਫੂਡ ਜਾਂ ਦਵਾਈਆਂ ਵੀ ਦਿੱਤੀਆਂ ਹੈਗੀਆਂ ਆ, ਪਰ ਹਜੇ ਵੀ ਜਿਹੜੀ ਸਥਿਤੀ ਆ ਉਹ ਬੜੀ ਖਤਰਨਾਕ ਬਣੀ ਹੋਈ ਆ। ਅਤੇ ਦੂਸਰੇ ਪਾਸੇ ਜਿਹੜੀ ਆ ਉੱਥੇ ਦੀ ਸਰਕਾਰ ਆ ਜਿਸ ਤਰ੍ਹਾਂ ਮੈਂ ਦੱਸਿਆ ਹੈ ਵੀ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਪਾਣੀ ਆ ਉਹਨੂੰ ਕੱਢ ਰਹੀ ਹੈਗੀ ਆ ਪੰਪਾਂ ਦੇ ਥਰੂ। ਪੰਪ ਵਾਟਰ ਦੇ ਨਾਲ ਕਹਿੰਦੇ ਕੇਵ ਕੰਪਲੈਕਸ 'ਚੋਂ 128 ਮਿਲੀਅਨ ਲੀਟਰ ਆਫ ਵਾਟਰ ਜਿਹੜਾ ਪੰਪ ਆਊਟ ਹੋਇਆ ਸੀ ਥਰਸਡੇ ਤੱਕ ਪਿਛਲੇ, ਅਤੇ 1.5 ਸੈਂਟੀਮੀਟਰ ਪਰ ਆਵਰ ਦੇ ਹਿਸਾਬ ਨਾਲ
ਪਰ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਪੂਰੀ ਦੁਨੀਆ ਦੀਆਂ ਜਿਹੜੀਆਂ ਨਜ਼ਰਾਂ ਉੱਥੇ ਲੱਗੀਆਂ ਆ ਤੇ ਨਾਲ ਦੀ ਨਾਲ ਜਿਹੜੀ ਉੱਥੇ ਦੀ ਗਵਰਨਮੈਂਟ ਉਹ ਟਰਾਈ ਕਰ ਰਹੀ ਆ ਜਿਹੜੀਆਂ ਕੇਬਲਾਂ ਹੁੰਦੀਆਂ ਉਹ ਵਿਛਾ ਕੇ, ਤਾਂ ਕਿ ਜਿਹੜੇ ਬੱਚੇ ਆ ਆਪਣੇ ਪਰਿਵਾਰਾਂ ਦੇ ਨਾਲ ਉਹਨਾਂ ਦੇ ਥਰੂ ਜਿਹੜੀ ਗੱਲਬਾਤ ਉਹਨਾਂ ਦੀ ਹੋ ਸਕੇ। ਚਲੋ ਪਰਮਾਤਮਾ ਅੱਗੇ ਇਹ ਅਰਦਾਸ ਕਰਦੇ ਆ ਵੀ ਹੁਣ ਬੱਚੇ ਲੱਭ ਗਏ ਨੇ, ਸੁਰੱਖਿਅਤ ਲੱਭੇ ਨੇ, ਤੇ ਇਹਨਾਂ ਨੂੰ ਸੁਰੱਖਿਅਤ ਹੁਣ ਘਰਾਂ ਤੱਕ ਇਸ ਗੁਫਾ ਚੋਂ ਵੀ ਜਿਹੜਾ ਬਾਹਰ ਆ ਉਹ ਕੱਢਿਆ ਜਾ ਸਕੇ। ਜੀ ਬਿਲਕੁਲ। ਸੋ 12 ਬੱਚੇ ਆ ਤੇ ਨਾਲ ਉਹਨਾਂ ਦਾ ਜਿਹੜਾ ਕੋਚ ਆ ਉਹ 25 ਸਾਲਾਂ ਦਾ ਜਿਹੜਾ ਕੋਚ ਹੈਗਾ ਆ। ਜੀ ਬਿਲਕੁਲ। ਸੋ ਕਹਿੰਦੇ ਵੀ ਜਿਹੜੀ ਗੁਫਾ ਦੀ ਐਂਟਰੈਂਸ ਤੋਂ ਕਾਫੀ ਜ਼ਿਆਦਾ ਅੰਦਰ ਨੇ, ਕੁੱਲ ਓਵਰਆਲ ਜੇ ਦੇਖਿਆ ਜਾਵੇ ਤਾਂ ਕਹਿੰਦੇ 2.5 ਮੀਲ ਅੰਦਰ ਤੱਕ ਜਿਹੜੇ ਆ ਉੱਥੇ ਫਸੇ ਹੋਏ ਸੀਗੇ। ਡਾਈਵ ਕਰਕੇ ਇੱਕ ਜਗ੍ਹਾ ਤੇ ਜਿੱਥੇ ਪਹੁੰਚਣਾ ਸੀ ਉੱਥੇ ਉਹ ਕਿਹਾ ਜਾ ਰਿਹਾ ਸੀਗਾ ਵੀ 1 ਕਿਲੋਮੀਟਰ ਤੱਕ ਜਿਹੜੇ ਉਹ ਆ ਜਾਣ, ਉਸ ਤੋਂ ਬਾਅਦ ਦੇ ਵਿੱਚ ਸੁੱਕਾ ਹੀ ਸੀਗਾ ਉੱਥੇ ਜਿਹੜੀ ਬਣੀ ਪਈ ਆ। ਇਹ ਓਵਰਆਲ ਇੱਕ ਜਿਹੜੀ ਪਹਾੜ ਦੇ ਥੱਲੇ ਆ ਗੁਫਾ, ਤੇ ਪਹਾੜ ਕੁੱਲ ਜਿਹੜਾ ਆ 4100 ਫੁੱਟ ਉੱਚਾ ਜਿਹੜਾ ਪਹਾੜ ਆ, ਉਸ ਦੇ ਵਿਚਕਾਰ ਜਿਹੜੀ ਉਸ ਦੇ ਥੱਲੇ ਜਿਹੜੀ ਇਹ ਗੁਫਾ ਬਣੀ ਹੋਈ ਆ। ਤੇ ਜਿਹੜਾ ਇੱਕ ਪਟਾਇਆ ਬੀਚ ਜਿਹੜਾ ਦੱਸਿਆ ਜਾਂਦਾ ਆ, ਉਹਦੇ ਅਨੁਸਾਰ ਉਸ ਦੇ ਲਾਗੇ ਜਿਹੜਾ ਇਹ ਸਾਰਾ ਕੁਛ ਇਹ ਵਾਪਰ ਰਿਹਾ। ਉਸ ਦੇ ਅੰਦਰ ਹੀ, ਗੁਫਾ ਦੇ ਅੰਦਰ ਹੀ ਜਿਹੜੇ ਆ ਬੀਚ ਵੀ ਜਿਹੜੇ ਆ ਉਹ ਕਹਿੰਦੇ ਆ ਹੈਗੇ ਆ, ਪਰ ਮੀਂਹ ਇੰਨਾ ਜ਼ਿਆਦਾ ਪਿਆ ਵੀ ਉਹ ਸਾਰੇ ਦੀ ਸਾਰੀ ਜਿਹੜੀ ਗੁਫਾ ਪਾਣੀ ਦੇ ਨਾਲ ਭਰ ਗਈ। ਮੱਡ ਸਲਾਈਡ ਜਿਹੜੇ ਉੱਥੇ ਹੋ ਗਏ ਪਾਣੀ ਦੇ ਨਾਲ ਜਿਹੜਾ ਆ, ਤੇ ਉਹ ਮਿੱਟੀ ਵਗੈਰਾ ਦੇ ਨਾਲ ਜਿਹੜਾ ਰਾਹ ਜਿਹੜਾ ਉਹ ਰੋਕਿਆ ਸੀ, ਰਾਹ ਜਿਹੜੇ ਉਹਨਾਂ ਦੇ ਕਲੌਗ ਹੋ ਗਏ ਹੈਗੇ ਆ। ਤੇ ਉਹ ਕਹਿੰਦੇ ਪਹਿਲੀ ਵਾਰੀ ਨਹੀਂ, ਪਹਿਲਾਂ ਵੀ ਉਹ ਜਾਂਦੇ ਰਹੇ ਆ ਗੁਫਾ ਦੇ ਵਿੱਚ। ਜਿੱਦਾਂ ਇਸ ਵਾਰੀ ਉਹਨੀ ਇੱਕ ਬੱਚੇ ਦਾ 16ਵਾਂ ਬਰਥਡੇ ਸੀ, ਕਹਿੰਦੇ ਵੀ ਅਸੀਂ ਹੋਰ ਅੰਦਰ ਤੱਕ ਜਾਣਾ ਆ, ਤੇ ਜਦੋਂ ਗਏ ਆ ਸਾਈਕਲਾਂ ਦੇ ਉੱਤੇ ਗਏ ਹੈਗੇ ਆ, ਤੇ ਡਰਾਈ ਸੀ ਬਿਲਕੁਲ ਉਹ। ਤੇ ਬਾਅਦ ਦੇ ਵਿੱਚ ਜਦੋਂ ਮੀਂਹ ਜ਼ਿਆਦਾ ਪੈ ਗਿਆ ਤੇ ਇੱਕਦਮ ਉਹ ਫਲੱਡਡ ਹੋ ਗਿਆ, ਤੇ ਜਿਹਦੇ ਨਾਲ ਜਿਹੜੀਆਂ ਆ ਕਈ ਜਿਹੜੇ ਐਗਜ਼ਿਟ ਹੈਗੇ ਆ ਉਹ ਬੰਦ ਹੋ ਗਏ। ਜੀ ਬਿਲਕੁਲ। ਇਸ ਟਾਈਮ ਕਹਿੰਦੇ ਵੀ ਜਿੱਦਾਂ ਤੁਸੀਂ ਦੱਸਿਆ ਵੀ ਸਕੂਬਾ ਤੱਕ ਜਿਹੜਾ ਸਮਾਨ, ਫੋਇਲ ਵਗੈਰਾ, ਉਹ ਸਾਰੀਆਂ ਚੀਜ਼ਾਂ ਦਿੱਤੀਆਂ ਆ। ਖਾਣ ਪੀਣ ਦਾ ਸਮਾਨ ਵੀ ਜਿਹੜਾ ਉਹਨਾਂ ਨੂੰ ਮੁਹੱਈਆ ਕਰਾ ਰਹੇ ਆ, ਕਿਉਂਕਿ ਉਹ ਸਿਰਫ ਡਾਈਵ ਕਰਕੇ ਹੀ ਜਿਹੜਾ ਰਾਈਟ ਨਾਮ ਉੱਥੋਂ ਨਿਕਲਿਆ ਜਾ ਸਕਦਾ, ਜਾਇਆ ਜਾ ਸਕਦਾ ਆ। ਤੇ ਬੱਚਿਆਂ ਦੇ ਕੋਲ ਕਹਿੰਦੇ ਆ ਵੀ ਕੋਈ ਇੱਦਾਂ ਦੀ ਅਜੇ ਕਾਬਲੀਅਤ ਹੈ ਨਹੀਂ ਆ। ਬੰਦੇ ਨੂੰ ਕਈ ਘੰਟੇ, ਕਈ ਮਹੀਨੇ ਜਿਹੜੇ ਆ ਇਹ ਸਕੂਬਾ ਡਾਈਵਿੰਗ ਦੇ ਵਿੱਚ ਐਕਸਪਰਟ ਬਣਨ ਨੂੰ ਜਿਹੜੇ ਉਹ ਲੱਗ ਜਾਂਦੇ ਨੇ। ਸੋ ਬਿਲਕੁਲ ਇੱਕ ਅਣਜਾਣ ਬੰਦੇ ਦੇ ਲਈ ਇੱਦਾਂ ਕਰਨਾ ਬਹੁਤ ਹੀ ਜਿਹੜਾ ਇੱਕ ਖਤਰਨਾਕ ਜਿਹੜੀ ਗੱਲ ਆ ਉਹ ਹੋ ਸਕਦੀ ਆ। ਚਲੋ ਹੋਪਫੁਲੀ ਜਿਹੜਾ ਆ ਜਲਦੀ ਤੋਂ ਜਲਦੀ ਇਹਨਾਂ ਨੂੰ ਬਚਾਇਆ ਜਾ ਸਕੇ। ਤੇ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਜਿਹੜੇ ਜਸਟਿਸ ਐਂਥਨੀ ਕੈਨੇਡੀ ਆ ਸੁਪਰੀਮ ਕੋਰਟ ਦੇ, ਉਹ ਰਿਜ਼ਾਈਨ ਕਰ ਗਏ, ਤੇ ਉਹਨਾਂ ਨੂੰ ਰਿਪਲੇਸ ਕਰਨ ਦੇ ਲਈ ਜਿਹੜੀ ਆ ਪ੍ਰੈਜ਼ੀਡੈਂਟ ਟਰੰਪ ਦਾ ਐਡਮਿਨਿਸਟ੍ਰੇਸ਼ਨ ਪੂਰੇ ਜ਼ੋਰ ਸ਼ੋਰ ਨਾਲ ਲੱਗਾ ਹੋਇਆ ਆ। ਤੇ ਪ੍ਰੈਜ਼ੀਡੈਂਟ ਟਰੰਪ ਨੇ ਪਿਛਲੇ ਕੁਝ ਕੁ ਦਿਨਾਂ ਦੇ ਵਿੱਚ 6 ਕੈਂਡੀਡੇਟਸ ਦੀ ਪਰਸਨਲੀ ਕੀਤੀ ਉਹਨਾਂ ਦੀ ਜਗ੍ਹਾ ਰਿਪਲੇਸ ਕਰਨ ਦੇ ਲਈ, ਜਿਨ੍ਹਾਂ ਦੇ ਵਿੱਚ ਕਾਫੀ ਜਿਹੜੇ ਜੱਜਸ ਆ, ਕਰੰਟ ਕੋਈ ਅਪੀਲਸ ਕੋਰਟ ਦਾ ਹੈਗਾ ਆ, ਉਹਨਾਂ ਦੇ ਨਾਮ ਆਏ ਹੈਗੇ ਆ, ਜਿਵੇਂ ਕਿ ਅਪੀਲਸ ਕੋਰਟ ਦਾ ਜੱਜ ਬ੍ਰੈਟ ਕਵੇਨੋ, ਰੇਮੰਡ ਕੈਥਲੇਜ, ਐਮੀ ਕੁਨੇ ਬੈਰਟ, ਅਮੁਲ ਥਾਪੜ, ਜੋਏਨ ਲਾਰਸਨ ਤੇ ਥੋਮਸ ਹਾਰਡੀਮੈਨ ਹੈਗੇ ਆ। ਤੇ ਇਹਨਾਂ ਦੇ ਵਿੱਚੋਂ ਜਿਹੜੇ ਆ ਕਹਿੰਦੇ ਭਈ ਕੁਛ ਜ਼ਿਆਦਾ ਕੰਜ਼ਰਵੇਟਿਵ ਵੀ ਹੈਗੇ ਆ, ਤੇ 2 ਜਿਹੜੇ ਰਿਪਬਲਿਕਨ ਸੈਨੇਟਰ ਹੈਗੇ ਆ ਉਹ ਇਹ ਨਹੀਂ ਚਾਹੁੰਦੇ ਹੈਗੇ ਜਿਹੜਾ ਰੋ ਵਰਸਸ ਵੇਡ ਵਾਲਾ ਜਿਹੜਾ ਹੈਗਾ ਇੱਕ ਰੂਲਿੰਗ ਸੀ ਜਿਹਦੇ ਵਿੱਚ ਜਿੱਦਾਂ ਅਬੋਰਸ਼ਨ ਦਾ ਰਾਈਟ ਦਿੱਤਾ ਗਿਆ ਸੀ ਵੀ ਉਹਨੂੰ ਦੁਬਾਰਾ ਕੀ ਅਪੀਲ ਨਾ ਕੀਤਾ ਜਾਵੇ। ਸੋ ਇਹ ਹੁਣ ਕਾਫੀ ਹੌਟ ਹੋਣਾ। ਡੈਮੋਕ੍ਰੇਟ ਤਾਂ ਪੂਰੀ ਤਰ੍ਹਾਂ ਉਲਟੇ ਹੀ ਹੈਗੇ ਆ ਕੈਂਡੀਡੇਟ ਦੇ। ਜਿਹੜੇ ਰਿਪਬਲਿਕਨ ਆ ਉਹਨਾਂ ਨੂੰ ਜਿਹੜੀ ਆਪਣੀ ਪਾਰਟੀ ਦੇ 51 ਜਿਹੜੇ ਉਹਨਾਂ ਦੇ ਸੈਨੇਟਰ ਹੈਗੇ ਆ, ਇੱਕ ਜਿਹੜੇ ਹੈਗੇ ਆ ਜੌਨ ਮਕੇਨ, ਉਹ ਆਲਰੇਡੀ ਬਿਮਾਰ ਹੈਗੇ ਆ, ਉਹ ਅੱਜ ਕੱਲ੍ਹ ਘੱਟ ਹੀ ਮੀਟਿੰਗਾਂ ਅਟੈਂਡ ਕਰਦੇ ਆ। ਤੇ 51ਵੀਂ ਵੋਟ ਜਿਹੜੀ ਆ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਪਾ ਸਕਦੇ ਹੈਗੇ ਜੇ ਸਾਰੇ ਐਗਰੀ ਕਰਦੇ ਹੋਣ। ਸੋ ਦੇਖੋ ਕਿੰਨਾ ਕੁ ਜਿਹੜਾ ਇਹ ਕੰਮ ਹਾਰਡ ਹੋਊਗਾ ਸੁਪਰੀਮ ਕੋਰਟ ਦੇ ਪਿਕ ਦੇ ਲਈ। ਬਿਲਕੁਲ, ਇਹ ਤਾਂ ਬਿਲਕੁਲ ਰਾਸ਼ਟਰਪਤੀ ਦੇ ਉੱਤੇ 100% ਜਿਹੜਾ ਰਾਸ਼ਟਰਪਤੀ ਦੇ ਉੱਤੇ ਆ ਵੀ ਕਿਹਨੂੰ ਜਿਹੜਾ ਨੋਮੀਨੇਟ ਉਹਨਾਂ ਨੇ ਕਰਨਾ ਹੈ। ਜਿੱਦਾਂ ਤੁਸੀਂ ਦੱਸਿਆ ਵੀ ਆਲਰੇਡੀ ਉਹਨਾਂ ਨੇ ਕਈ ਜਿਹੜੇ ਮਾਫੀ ਚਾਹੁੰਦਾ ਕਈ ਜੱਜਾਂ ਦੇ ਨਾਲ, ਵੱਖ-ਵੱਖ ਕੋਰਟਸ ਦੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ, ਤੇ ਉਹਨਾਂ ਨੇ ਪਹਿਲਾਂ ਆਪਣੀ ਇੱਛਾ ਆਲਰੇਡੀ ਜ਼ਾਹਰ ਕੀਤੀ ਹੋਈ ਆ ਵੀ ਕਹਿੰਦੇ ਮੈਂ 19 ਕੁ ਉਮਰ ਦਾ ਜਿਹੜਾ ਇੱਕ ਵਕੀਲ ਲਾਉਣਾ ਚਾਹੁੰਦਾ ਆ ਜਿਹੜਾ ਘੱਟੋ ਘੱਟ 4-5 ਦਹਾਕੇ ਜਿਹੜਾ ਸੁਪਰੀਮ ਕੋਰਟ ਦੇ ਜਸਟਿਸ ਬਣੇ ਰਹਿਣ। ਸੋ ਮਤਲਬ 40-50 ਸਾਲ ਜਿਹੜਾ ਲਾਇਆ ਜਾਊਗਾ। ਜਿੱਦਾਂ ਆਪਾਂ ਨੀਲ ਗੌਰਸਚ ਦਾ ਵੀ ਦੇਖਿਆ, ਉਹਨਾਂ ਦੀ ਉਮਰ ਕੋਈ ਬਹੁਤੀ ਨਹੀਂ ਹੈਗੀ, ਤੇ ਉਹਨਾਂ ਨੇ ਲੰਮਾ ਸਮਾਂ ਜਿਹੜਾ ਉਸ ਦੇ ਉੱਤੇ ਜਿਹੜਾ ਸਰਵ ਕਰਨਾ ਆ। ਸੋ ਇਸੇ ਤਰੀਕੇ ਦੇ ਨਾਲ ਆਪਾਂ ਦੇਖ ਰਹੇ ਹਾਂ ਵੀ ਜਿਹੜੇ ਹੁਣ ਜਸਟਿਸ ਰਿਟਾਇਰ ਵੀ ਹੋ ਰਹੇ ਉਹਨਾਂ ਦੀ ਉਮਰ ਵੀ ਬਹੁਤ ਆ। ਇਹਨਾਂ ਨੂੰ ਵੀ 40-40 ਸਾਲ ਜਿਹੜੇ ਆ ਲੱਗਿਆਂ ਨੂੰ ਹੋ ਗਏ ਆ।
ਸੋ ਇਦਾਂ ਹੀ ਆ, ਜਦੋਂ ਰਿਪਬਲਿਕਨ ਪਾਰਟੀ ਵਾਲੇ ਲਾਉਣਾ ਚਾਹੁੰਦੇ ਉਦੋਂ ਡੈਮੋਕ੍ਰੇਟ ਵਾਲੇ ਕਹਿੰਦੇ ਨਹੀਂ ਲਾਉਣਾ ਤੁਹਾਡਾ ਬੰਦਾ, ਤੇ ਜਦੋਂ ਡੈਮੋਕ੍ਰੇਟ ਪਾਰਟੀ ਵਾਲੇ ਲਾਉਣਾ ਚਾਹੁੰਦੇ ਸੀ ਤਾਂ ਰਿਪਬਲਿਕਨ ਕਹਿੰਦੇ ਆ ਵੀ ਨਹੀਂ, ਅਸੀਂ ਤੁਹਾਡਾ ਲਿਬਰਲ ਬੰਦਾ ਜਿਹੜਾ ਆ ਉਹ ਨਹੀਂ ਲਾਉਣਾ। ਸੋ ਇੱਥੇ ਕਈ ਵਾਰੀ ਬੰਦੇ ਦੇ ਮਨਾਂ ਦੇ ਵਿੱਚ ਸਵਾਲ ਤਾਂ ਉੱਠਦੇ ਹੀ ਆ ਵੀ ਜੇ ਕਨਸਟੀਟਿਊਸ਼ਨ ਦੇ ਆਧਾਰ ਦੇ ਉੱਤੇ ਹੀ ਸਾਰਿਆਂ ਨੇ ਫੈਸਲਾ ਜਿਹੜਾ ਉਹ ਦੇਣਾ ਆ, ਤੇ ਫਿਰ ਇਹ ਲਿਬਰਲ ਦਾ ਤੇ ਜਿਹੜਾ ਉਹ ਹੋਣ ਦਾ, ਜੇ ਕੰਜ਼ਰਵੇਟਿਵ ਹੋਣ ਦਾ ਮਤਲਬ ਕੀ ਬਣਦਾ ਆ। ਸੋ ਆਈ ਥਿੰਕ ਕਿਉਂਕਿ ਇਹ ਆ ਵੀ ਜਿਹੜਾ ਕਨਸਟੀਟਿਊਸ਼ਨ ਆ ਉਹ ਹਰ ਇੱਕ ਦੀ ਆਪਣੀ ਅਨੁਸਾਰ ਤੁਸੀਂ ਉਸ ਨੂੰ ਕਿਸ ਤਰੀਕੇ ਦੇ ਨਾਲ ਇੰਟਰਪ੍ਰੇਟ ਕਰਦੇ ਹੋ ਲਾਅ ਨੂੰ, ਉਹਦੇ ਉੱਤੇ ਜਿਹੜਾ ਕਾਫੀ ਸੋ ਲੋਕਾਂ ਦੇ ਮਨਾਂ ਦਾ ਝੁਕਾਵ, ਜਿਹੜੇ ਜਸਟਿਸ ਦੇ ਮਨਾਂ ਦਾ ਜਿਹੜਾ ਝੁਕਾਵ ਕੇਸ ਪਾਸੇ ਵੱਲ ਨੂੰ ਆ, ਉਧਰ ਨੂੰ ਫੈਸਲਾ ਜਿਹੜਾ ਆ ਉਹ ਆਉਂਦਾ ਆ। ਕਿਉਂਕਿ ਇਸ ਤੋਂ ਉੱਤੇ ਤਾਂ ਹੁਣ ਇਹ ਤਾਂ ਸਰਵਉੱਚ ਕੋਰਟ ਹੈਗੀ ਆ ਇਸ ਜਿਹੜੇ ਲੈਂਡ ਦੀ, USA ਦੀ। ਸੋ ਇਸੇ ਦੇ ਉੱਤੇ ਫਿਰ ਜੋ ਉਹਦਾ ਫੈਸਲਾ ਜਿਸ ਕੇਸ ਦਾ ਆਉਂਦਾ ਆ ਫਿਰ ਉਹ ਇੱਕ ਹਿਸਾਬ ਦੇ ਨਾਲ ਪੱਕਿਆ ਬਣ ਜਾਂਦਾ ਆ। ਹੁਣ ਦੇਖੋ ਫੈਸਲਾ ਤੇ ਜਿਹੜਾ ਅਬੋਰਸ਼ਨ ਕੇਸ ਵਾਲਾ ਆਲਰੇਡੀ ਕਰ ਚੁੱਕੇ ਆ, ਪਰ ਇਸ ਦੇ ਉੱਤੇ ਦੁਬਾਰਾ ਜਿਹੜਾ ਮੁੜ ਵਿਚਾਰ ਕਰਨ ਦੀਆਂ ਜਿਹੜੀਆਂ ਗੱਲਾਂ ਆ ਉਹ ਕਿਤੇ ਨਾ ਕਿਤੇ ਇੱਕ ਇਹ ਵੀ ਗੱਲ ਆ ਹਰਜੋਤ ਸਿੰਘ ਜੀ ਵੀ ਇੱਕ ਖਤਰਨਾਕ ਪ੍ਰੈਸੀਡੈਂਟ ਜਿਹੜਾ ਸੈੱਟ ਕਰਦੀਆਂ ਆ। ਕਿਉਂਕਿ ਅੱਜ ਜੇ ਇਹ ਕਰਦੇ ਨੇ ਵੀ, ਕਿਉਂਕਿ ਦੇਖੋ ਇਸ ਐਡਮਿਨਿਸਟ੍ਰੇਸ਼ਨ ਨੇ ਸਾਰੀ ਉਮਰ ਤਾਂ ਰਹਿਣਾ ਨਹੀਂ, ਇਹਨਾਂ ਨੇ ਹਮੇਸ਼ਾ ਰਹਿਣਾ ਨਹੀਂ। ਐਡਮਿਨਿਸਟ੍ਰੇਸ਼ਨਾਂ ਤਾਂ ਚੇਂਜ ਹੁੰਦੀਆਂ ਰਹਿੰਦੀਆਂ, ਉਹਨਾਂ ਦੇ ਵਕੀਲ ਜਿਹੜੇ ਜੱਜ ਆ ਉਹ ਵੀ ਚੇਂਜ ਹੁੰਦੇ ਰਹਿਣਗੇ। ਸੋ ਇਹਦੇ ਨਾਲ ਇਹ ਕੀ ਹੋਊਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਦੁਬਾਰਾ ਕੋਈ ਹੋਰ ਪਾਰਟੀ ਵਾਲੇ ਜਾਂ ਜ਼ਿਆਦਾ ਲਿਬਰਲ ਲੀਨਿੰਗ ਉੱਥੇ ਜੱਜ ਆ ਜਾਂਦੇ ਨੇ ਤੇ ਕੀ ਉਹ ਦੁਬਾਰਾ ਇੱਦਾਂ ਮੁੜ ਕੇ ਕੇਸ ਜਿਹੜੇ ਉਹ ਸਾਰੇ ਪੁਰਾਣੇ ਕੱਢ ਕੇ ਜਿਹੜੇ ਉਹ ਦੇਖਦੇ ਰਹਿਣਗੇ। ਸੋ ਆਈ ਥਿੰਕ ਇਹ ਵੀ ਇੱਕ ਖਤਰਨਾਕ ਪ੍ਰੈਸੀਡੈਂਟ ਜਿਹੜਾ ਸੈੱਟ ਆ ਉਹ ਹੋ ਸਕਦਾ ਆ। ਜੀ ਬਿਲਕੁਲ। ਕਹਿੰਦੇ ਕੁਝ ਕੁ ਜਿਹੜੇ ਕੰਜ਼ਰਵੇਟਿਵਸ ਹੈਗੇ ਆ ਉਹ ਕੈਥਲਿਜ ਨੂੰ ਪੋਟੈਂਸ਼ੀਅਲ ਕੈਂਡੀਡੇਟ ਜਿਹੜਾ ਲੈ ਕੇ ਚੱਲ ਰਹੇ ਹੈਗੇ ਆ। ਕਹਿੰਦੇ ਵੀ ਉਹ ਸੇਮ ਜਿਸ ਤਰ੍ਹਾਂ ਨੀਲ ਗੌਰਸ਼ਸ ਜਿਹੜੇ ਨਵੇਂ ਜੱਜ ਚੁਣੇ ਗਏ ਸੀ ਜਦੋਂ ਪ੍ਰੈਜ਼ੀਡੈਂਟ ਟਰੰਪ ਬਣੇ ਸੀ ਉਹਨਾਂ ਦੇ ਸਮੇਂ ਦੇ ਦੌਰਾਨ, ਤੇ ਉਹਦਾ ਜਿਹੜਾ ਹੈ ਕੈਥਲਿਜ ਇਸ ਦਾ ਵੀ ਨਾਂ ਜਿਹੜਾ ਆਇਆ ਸੀ। ਦੋਨੋਂ ਹੀ ਜਿਹੜੇ ਆ ਗੌਰਸ਼ਚ ਤੇ ਕੈਥਲਿਜ ਜਿਹੜੇ ਆ ਇਹਨਾਂ ਨੇ ਜਸਟਿਸ ਐਂਥਨੀ ਕੈਨੇਡੀ ਦੇ ਅੰਡਰ ਐਜ਼ ਏ ਲਾਅ ਕਲਰਕ ਕੰਮ ਕੀਤਾ ਹੈਗਾ ਆ, ਤੇ ਇਹ ਮਿਸ਼ੀਗਨ ਲਾਅ ਦੇ ਗ੍ਰੈਜੂਏਟ ਹੈਗੇ ਆ, ਤੇ ਕਹਿੰਦੇ ਅਕੈਡਮਿਕ ਡਿਵਰਸਿਟੀ ਆਊਗੀ। ਸੋ ਦੇਖੋ ਭਈ ਦੂਸਰੇ ਪਾਸੇ ਇਹ ਵੀ ਕੁਐਸਚਨ ਉੱਠ ਰਿਹਾ ਭਈ ਬਹੁਤ ਸਾਰੇ ਇਹ ਕਹਿ ਰਹੇ ਆ ਵੀ ਪ੍ਰੈਜ਼ੀਡੈਂਟ ਟਰੰਪ ਉੱਦਾਂ ਦੇ ਬੰਦੇ ਨੂੰ ਪਿਕ ਕਰੂਗਾ ਕਿਉਂਕਿ ਹੋ ਸਕਦਾ ਉਹਨਾਂ ਦੇ ਜਿਹੜੇ ਪਰਸਨਲ ਕਈ ਕੇਸ ਜਿਹੜੇ ਹੈਗੇ ਆ, ਖਾਸ ਕਰਕੇ ਜਿਹੜਾ ਰਸ਼ੀਆ ਵਾਲਾ ਮਾਮਲਾ ਚੱਲ ਰਿਹਾ, ਵੀ ਇਹ ਵੀ ਜੇ ਉਹਨਾਂ ਜੱਜਾਂ ਦੇ ਕੋਲ ਆਵੇ ਤੇ ਉਹ ਜਿਹੜਾ ਸੁਪਰੀਮ ਕੋਰਟ ਆ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਦੇਣ ਜੀ। ਸੋ ਇਹ ਵੀ ਜਿਹੜੇ ਆ ਬਹੁਤ ਸਾਰੇ ਲੋਕ ਜਿਹੜੇ ਆ ਗੱਲ ਇਹਦੇ ਤੇ ਕਰ ਰਹੇ ਹੈਗੇ ਆ। ਬਿਲਕੁਲ ਵਿਚਾਰ ਚਰਚਾਵਾਂ ਜਿਹੜੀਆਂ ਆ ਰਾਈਟ ਨਾਓ ਡੈਫੀਨੇਟਲੀ ਇਸ ਦੇ ਉੱਤੇ ਵੀ ਚੱਲ ਰਹੀਆਂ ਨੇ ਜੀ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇਹ ਤਾਂ ਸੁਪਰੀਮ ਕੋਰਟ ਦੇ ਚਲੋ ਜੱਜ ਜਦੋਂ ਨੋਮੀਨੇਟ ਹੋਣਗੇ, ਜਿਹੜੇ ਵੀ ਜਸਟਿਸ ਨੋਮੀਨੇਟ ਹੋਣਗੇ ਉਸ ਤੋਂ ਬਾਅਦ 'ਚ ਪਤਾ ਲੱਗੂਗਾ, ਉਹਦੇ ਬੰਦੇ ਦੀ ਹਿਸਟਰੀ ਬਾਰੇ ਸਾਰਾ ਕੁਝ ਪਤਾ ਲੱਗੂਗਾ। ਪਰ ਰਾਈਟ ਨਾਓ ਜਿਹੜੇ ਸਭ ਤੋਂ ਵੱਡਾ ਮਸਲਾ ਹਰਜੋਤ ਸਿੰਘ ਜੀ ਬਣਿਆ ਟ੍ਰੇਡ ਵਾਰ ਦਾ। ਚਾਈਨਾ ਦੇ ਨਾਲ ਜਿਹੜੀ ਕਹਿੰਦੇ ਆ ਟ੍ਰੇਡ ਵਾਰ ਆ ਉਹ ਹੁਣ ਜਿਹੜੀ ਆ ਲਗਾਤਾਰ ਵਧਣ ਦੇ ਵੱਲ ਨੂੰ ਇਸ਼ਾਰੇ ਕਰ ਰਹੀ ਆ। ਰਾਸ਼ਟਰਪਤੀ ਟਰੰਪ ਜਿਹੜੇ ਕਹਿ ਰਹੇ ਆ ਵੀ ਕਹਿੰਦੇ ਅੱਜ ਕਹਿੰਦੇ ਐਟ ਮਿਡਨਾਈਟ ਹੋਰ ਜ਼ਿਆਦਾ ਟੈਰਿਫ ਜਿਹੜੇ ਚਾਈਨੀਜ਼ ਗੁੱਡਸ ਆ ਉਹਨਾਂ ਉੱਤੇ ਲਾਉਣ ਜਾ ਰਹੇ ਆ। ਅੱਜ ਕਹਿੰਦੇ ਬਾਅਦ ਦੁਪਹਿਰ ਬਿਲਕੁਲ ਦੇਰ ਰਾਤ 12:01 ਤੋਂ, ਯਾਨੀ ਕਿ ਵੀਰਵਾਰ ਦੀ ਰਾਤ ਨੂੰ ਤੇ ਸ਼ੁੱਕਰਵਾਰ ਦੀ ਸਵੇਰ ਨੂੰ ਵਾਸ਼ਿੰਗਟਨ DC ਦੇ ਦੁਆਰਾ 34 ਬਿਲੀਅਨ ਚਾਈਨੀਜ਼ ਗੁੱਡਸ ਆ ਉਹਨਾਂ ਉੱਤੇ ਜਿਹੜਾ ਆ ਟੈਰਿਫ ਲਾਉਣ ਦੀ ਜਿਹੜੀ ਘੋਸ਼ਣਾ ਆ ਉਹ ਕਰ ਦਿੱਤੀ ਆ ਆਲਰੇਡੀ ਜਿਹੜੇ ਰਾਸ਼ਟਰਪਤੀ ਟਰੰਪ ਨੇ। ਸੋ ਬੀਜਿੰਗ ਜਿਹੜਾ ਆ ਉਸ ਦੇ ਕਰਕੇ ਕਹਿ ਲਓ ਚਾਈਨਾ ਵਾਲੇ ਆ ਉਹਨਾਂ ਵਿੱਚ ਕਾਫੀ ਤੜਥੱਲੀ ਜਿਹੜੀ ਉੱਥੇ ਮਚੀ ਆ, ਤੇ ਨਾਲ ਹੀ ਉੱਥੋਂ ਦੇ ਜਿਹੜੇ ਰਾਸ਼ਟਰਪਤੀ ਹੈਗੇ ਨੇ ਜੀ ਜਿਨਪਿੰਗ, ਉਹਨਾਂ ਨੇ ਨਾਲ ਹੀ ਜਿਹੜੇ ਜਵਾਬੀ ਬਿਆਨ ਦਿੰਦੇ ਹੋਏ ਆਖਿਆ ਆ ਵੀ ਇਹਦਾ ਮਤਲਬ ਇਹ ਆ ਜਿਹੜੇ ਆ ਉਹਨਾਂ ਉੱਤੇ ਜਿਹੜਾ ਆ ਉਹ ਟੈਰਿਫ ਲਾਵਾਂਗੇ। ਇਹਦੇ ਚੱਲਦਿਆਂ ਕਈ ਲੋਕ ਸੋਚ ਰਹੇ ਸੀ ਵੀ ਪਤਾ ਨਹੀਂ ਸਟਾਕ ਮਾਰਕੀਟ ਦੇ ਉੱਤੇ ਕਿੱਦਾਂ ਦਾ ਅਸਰ ਪਊਗਾ, ਪਰ ਹਾਲ ਦੀ ਘੜੀ ਜਿਹੜੀ ਸਟਾਕ ਮਾਰਕੀਟ ਆ ਉਹ ਕਹਿੰਦੇ 90 ਪੁਆਇੰਟ ਆਲਰੇਡੀ ਜਿਹੜੀ ਆ ਉਹ ਅਪ ਜਿਹੜੀ ਆ ਉਹ ਚੱਲ ਰਹੀ ਆ ਰਾਈਟ ਨਾਓ। ਅਜੇ ਤਾਂ ਸਮਾਂ ਬਾਕੀ ਹੈ। 90 ਕੀ ਹਰਜੋਤ ਸਿੰਘ ਜੀ ਹੁਣੇ ਲੇਟੈਸਟ ਦੇ ਅਨੁਸਾਰ 150 ਪੁਆਇੰਟ ਜਿਹੜੀ ਉੱਤੇ ਜਿਹੜੀ ਆ ਉਹ ਹੋ ਚੁੱਕੀ ਹੋਈ ਆ। ਸੋ ਲੱਗਦਾ ਨਹੀਂ ਵੀ ਜਿਹੜਾ ਟੈਰਿਫ ਵਾਰ ਦਾ ਜਿਹੜਾ ਕੋਈ ਐਡਾ ਵੱਡਾ ਅਸਰ ਪੈ ਰਿਹਾ ਹੈਗਾ, ਤੇ ਸਾਰਿਆਂ ਨੂੰ ਪਤਾ ਹੀ ਆ, ਆਪਾਂ ਪਿੱਛੇ ਵੀ ਦੱਸਦੇ ਆਏ ਆ ਵੀ ਇਹਦਾ ਮੇਨ ਰੀਜ਼ਨ ਜਿਹੜਾ ਆ ਪ੍ਰੈਜ਼ੀਡੈਂਟ ਟਰੰਪ ਇਹੀ ਕਹਿ ਰਹੇ ਆ ਵੀ ਜਿਹੜਾ ਚਾਈਨਾ ਆ ਜਦੋਂ ਤੱਕ ਇਹ ਨਹੀਂ ਆਪਣੀ ਆਦਤਾਂ ਛੱਡਦਾ ਵੀ ਜਿਹੜਾ ਅਮਰੀਕਾ ਦੀਆਂ ਇੰਟੈਲੈਕਚੁਅਲ ਪ੍ਰਾਪਰਟੀ ਨੂੰ ਚੋਰੀ ਕਰਨ ਦਾ, ਉਦੋਂ ਤੱਕ ਅਸੀਂ ਜਿਹੜਾ ਆ ਟੈਰਿਫ
ਉਹ ਅਮਰੀਕਾ ਦੇ ਉੱਤੇ ਲਾ ਸਕਾਂਗੇ। ਅਮਰੀਕਨ ਕਹਿੰਦੇ ਵੈਲਿਊਏਬਲ ਜਿਹੜੀ ਟੈਕਨੋਲੋਜੀ ਆ ਉਹ ਚਾਈਨਾ ਦੇ ਲੋਕ ਜਿਹੜੇ ਆ, ਚਾਈਨੀ ਗਵਰਨਮੈਂਟ ਆ, ਉਹਨਾਂ ਦੇ ਲੋਕਾਂ ਰਾਹੀਂ ਚੋਰੀ ਕਰਾਉਂਦੇ ਹੈਗੇ ਆ ਤਾਂ ਫਿਰ ਆਪਣਾ ਪ੍ਰੋਡਕਟ ਬਣਾ ਕੇ ਅੱਗੇ ਵੇਚ ਦਿੰਦੇ ਹੈਗੇ ਆ। ਤੇ ਵੈਜਿੰਗ ਜਿਹੜੇ ਚਾਈਨਾ ਵਾਲੇ ਆ, ਬੀਜਿੰਗ ਵਾਲੇ, ਉਹ ਕਹਿੰਦੇ ਆ ਵੀ ਨਹੀਂ ਅਸੀਂ ਐਂਡ ਤੱਕ ਫਾਈਟ ਕਰਾਂਗੇ। ਤੇ ਜਿਹੜਾ ਯੂਨਾਈਟਿਡ ਸਟੇਟਸ ਹੈਗਾ ਆ ਉਹ ਇੱਕ ਤਰ੍ਹਾਂ ਨਾਲ ਕਹਿੰਦੇ ਓਪਨਿੰਗ ਫਾਇਰ, ਅੱਗ ਸ਼ੁਰੂ ਕਰ ਰਿਹਾ ਹੈਗਾ ਪੂਰੀ ਦੁਨੀਆ ਦੇ ਵਿੱਚ, ਤੇ ਆਪਣੇ ਆਪ ਦੇ ਉੱਤੇ ਵੀ ਸ਼ੁਰੂ ਕਰ ਰਿਹਾ। ਤੇ ਚਾਈਨਾ ਦੇ ਕਾਮਰਸ ਮਿਨਿਸਟਰ ਜਿਹੜੇ ਸਪੋਕਸਮੈਨ ਆ ਉਹਨਾਂ ਦੇ ਗਾਓ ਫੈਂਗ, ਉਹਨਾਂ ਨੇ ਦੱਸਿਆ ਹੈਗਾ ਆ ਜਿਹੜੀਆਂ ਫੋਰਨ ਕੰਪਨੀਆਂ ਹੈਗੀਆਂ ਆ ਚਾਈਨਾ ਦੇ ਵਿੱਚ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਅਸਰ ਪਊਗਾ, ਕਿਉਂਕਿ ਉਹ ਜਿਹੜੀਆਂ ਚੀਜ਼ਾਂ ਆ ਉਹ ਐਕਸਪੋਰਟ ਕਰਦੇ ਆ ਚਾਈਨਾ ਤੋਂ USA ਨੂੰ। ਜੀ ਜੀ ਬਿਲਕੁਲ। ਜੇ ਦੇਖਿਆ ਜਾਵੇ ਕਹਿੰਦੇ 350 ਡੈਫੀਸਿਟ ਹੈਗਾ ਆ ਚਾਈਨਾ ਦੇ ਨਾਲ ਜਿਹੜਾ USA ਦਾ। ਜੀ 15 ਜੂਨ ਨੂੰ ਰਾਸ਼ਟਰਪਤੀ ਟਰੰਪ ਨੇ ਕਹਿ ਦਿੱਤਾ ਸੀਗਾ ਵੀ USA ਨੇ ਜਿਹੜੀਆਂ ਐਡੀਸ਼ਨਲ ਡਿਊਟੀਜ਼ ਆ, ਟੈਰਿਫਸ ਆ, ਉਹ ਲਾਉਣੇ ਜਿਹੜੇ $50 ਬਿਲੀਅਨ ਵਰਥ ਦੇ ਜਿਹੜੇ ਚਾਈਨੀਜ਼ ਗੁੱਡਸ ਆ ਉਹਨਾਂ ਉੱਤੇ 25% ਦਾ ਜਿਹੜਾ ਆ ਉਹ ਕਰ ਦੇਣਾ ਆ। ਤੇ ਇਹ ਕਹਿੰਦੇ 2 ਰਾਊਂਡਸ ਦੇ ਵਿੱਚ ਸਪਲਿਟ ਕੀਤਾ ਗਿਆ ਸੀ। $34 ਬਿਲੀਅਨ ਜਿਹੜੇ ਆ ਇਹ ਫਰਾਈਡੇ ਨੂੰ ਜਿਹੜੇ ਉਹ ਲਾਏ ਜਾਣਗੇ ਤੇ $16 ਬਿਲੀਅਨ ਜਿਹੜੇ ਆ ਉਹ ਅਗਲੇ ਪੜਾਅ ਦੇ ਵਿੱਚ ਹੋਰ ਇਸ ਦੇ ਉੱਤੇ ਲਾਏ ਜਾਣਗੇ। ਸੋ ਰਾਈਟ ਨਾਓ ਚਾਈਨਾ ਜਿਹੜਾ ਜਿੱਦਾਂ ਤੁਸੀਂ ਦੱਸ ਹੀ ਰਹੇ ਆ ਵੀ ਉਹਨਾਂ ਨੇ ਕਿਹਾ ਆ ਵੀ ਅਸੀਂ ਇਕੁਅਲ ਸਕੇਲ ਤੇ ਇਕੁਅਲ ਇੰਟੈਂਸਿਟੀ ਬਰਾਬਰਤਾ ਦੀ ਜਿਹੜੇ ਟੈਰਿਫ ਆ ਉਹ ਲਾਵਾਂਗੇ। ਸੋ ਆਲਰੇਡੀ 25% ਟੈਰਿਫ ਜਿਹੜੇ ਵੱਖਰੇ $50 ਬਿਲੀਅਨ ਦੇ ਉੱਤੇ ਜਿਹੜੇ ਆਲਰੇਡੀ ਇਹਨਾਂ ਨੇ ਲਾ ਦਿੱਤੇ ਆ। ਚਾਈਨੀਜ਼ ਜਿਹੜੀ ਸਟਾਕ ਮਾਰਕੀਟ ਆ ਕਹਿੰਦੇ ਉਸ ਦੇ ਵਿੱਚ ਥੋੜੀ ਬੀਟਿੰਗ ਉਹਨਾਂ ਨੂੰ ਦੇਖਣੀ ਪਈ ਆ। ਉੱਥੇ ਜਿਹੜੇ ਸਟਾਕ ਆ ਉਹ ਕਈ ਚੀਜ਼ਾਂ ਦੇ ਜਿਹੜੇ ਡਾਊਨ ਜਾ ਰਹੇ ਆ। ਓਬਵੀਅਸਲੀ ਗੱਲ ਆ ਵੀ ਉੱਥੋਂ ਦੀਆਂ ਜਿਹੜੀਆਂ ਕੰਪਨੀਆਂ ਆ ਉਹਨਾਂ ਦਾ ਸਮਾਨ ਜੇ ਮਹਿੰਗਾ ਹੋਊਗਾ, ਵਿਕੂਗਾ ਘੱਟ, ਲੇ ਆਫ ਹੋਣ ਦਾ ਖਤਰਾ ਹੋਊਗਾ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਇਹੀ ਆ ਵੀ ਉਹ ਸਟਾਕ ਆਟੋਮੈਟਿਕਲੀ ਥੱਲੇ ਜਾਊਗਾ। ਸੋ ਹੁਣ ਇਹ ਦੇਖਦੇ ਆ ਵੀ ਰਾਸ਼ਟਰਪਤੀ ਟਰੰਪ ਪਿੱਛੇ ਹਟਣ ਵਾਲੇ ਨਹੀਂ ਆ ਇੱਥੋਂ, ਤਾਂ ਇਹ ਗੱਲਾਂ ਦਾ ਜਿਹੜਾ ਪਤਾ ਆ ਉਹ ਡੈਫੀਨੇਟਲੀ ਲੱਗ ਰਿਹਾ ਆ। ਪਹਿਲੋਂ ਰਾਸ਼ਟਰਪਤੀ ਟਰੰਪ ਹੁਣਾਂ ਨੇ ਚਾਈਨੀਜ਼ ਗੁੱਡਸ ਦੇ ਉੱਤੇ ਟੈਰਿਫ ਲਾਇਆ, ਫਿਰ ਚਾਈਨਾ ਵਾਲਿਆਂ ਨੇ ਜਿਹੜਾ ਆ ਅਮਰੀਕਨ ਗੁੱਡਸ ਦੇ ਉੱਤੇ ਟੈਰਿਫ ਲਾਇਆ, ਤੇ ਹੁਣ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਅਸੀਂ ਦੁਬਾਰਾ ਜਿਹੜੇ ਆ 50 ਬਿਲੀਅਨ ਜਿਹੜੇ ਉਤਪਾਦ ਆ, 50 ਬਿਲੀਅਨ ਵਰਥ ਦੇ ਜਿਹੜੇ ਉਤਪਾਦ ਆ ਉਹਨਾਂ ਉੱਤੇ ਜਿਹੜਾ 25% ਟੈਰਿਫ ਹੋਰ ਲਾਵਾਂਗੇ। ਹੁਣ ਚਾਈਨਾ ਵਾਲੇ ਵੀ ਜਿਹੜੇ ਟੈਰਿਫ ਜੇ ਲਾਉਂਦੇ ਨੇ ਤੇ ਹੁਣ ਦੇਖਦੇ ਆ ਵੀ ਕੌਣ ਐਂਡ ਤੱਕ ਸਰਵਾਈਵ ਜਿਹੜਾ ਇਹਨੂੰ ਜਿਹੜੀ ਆ। US ਨੇ 800 ਦੇ ਕਰੀਬ ਜਿਹੜੀਆਂ ਵੱਖ-ਵੱਖ ਚੀਜ਼ਾਂ ਆ ਜਿਨ੍ਹਾਂ ਦੇ ਵਿੱਚ ਇੰਡਸਟਰੀਅਲ ਮਸ਼ੀਨਰੀ ਆ, ਮੈਡੀਕਲ ਡਿਵਾਈਸਿਸ ਆ, ਆਟੋ ਪਾਰਟਸ, ਇੱਦਾਂ ਦੀ ਇੰਡਸਟਰੀ ਦੇ ਉੱਤੇ ਜਿਹੜਾ ਚਾਈਨਾ ਤੋਂ ਆ ਰਿਹਾ ਹੈਗਾ ਆ ਉਹਦੇ ਉੱਤੇ ਜਿਹੜਾ ਟੈਕਸ ਲਾਇਆ ਹੈਗਾ। ਤੇ ਚਾਈਨਾ ਵਾਲਿਆਂ ਨੇ ਜਿੱਦਾਂ 545 ਅਮਰੀਕਨ ਪ੍ਰੋਡਕਟਸ ਜਿਹੜੇ ਜਿਨ੍ਹਾਂ ਦੇ ਵਿੱਚ SUVs ਜਿੱਦਾਂ ਬੜੀ ਵੱਡੇ ਜਿਹੜੇ ਹੈਗੇ ਆ ਗੱਡੀਆਂ ਤੇ ਮੀਟ ਤੇ ਸੀ ਫੂਡ ਜਿਹੜਾ ਆ ਉਹਨਾਂ ਦੇ ਉੱਤੇ ਜਿਹੜਾ ਟੈਕਸ ਲਾਇਆ ਹੈਗਾ ਆ। ਤੇ ਇਹ ਅੱਜ ਸ਼ੁਰੂ ਹੋ ਜਾਣਾ ਰਾਤ ਨੂੰ ਜਿਸ ਤਰ੍ਹਾਂ ਤੁਸੀਂ ਦੱਸਿਆ ਆ। ਤੇ ਚਾਈਨਾ ਵਾਲੇ ਕਹਿੰਦੇ ਵੀ ਅਸੀਂ ਵੇਟ ਕਰਾਂਗੇ, ਜਦੋਂ ਸ਼ੁਰੂ ਹੋਇਆ ਫਿਰ ਅਸੀਂ ਵੀ ਮਗਰੇ ਕਰਾਂਗੇ, ਪਰ ਅਸੀਂ ਪਹਿਲਾ ਵਾਰ ਅਸੀਂ ਨਹੀਂ ਕਰਾਂਗੇ ਕਹਿੰਦੇ। ਜੀ ਜੀ ਜੀ। ਉੱਦਾਂ ਜਿਹੜੀ ਕਹਿੰਦੇ ਚਾਈਨਾ ਦੀ ਜਿਹੜੀ GDP ਆ ਉਹ ਕਾਫੀ ਜ਼ਿਆਦਾ ਲਗਾਤਾਰ ਉੱਥੇ ਦੀ ਗਰੋ ਕਰ ਰਹੀ ਆ। ਚਾਈਨਾ ਨੇ ਹੁਣੇ ਰੀਸੈਂਟਲੀ ਜਿਹੜੇ ਰਾਸ਼ਟਰਪਤੀ ਆ ਉਹਨਾਂ ਨੇ ਇੱਕ ਮਾਸਟਰ ਪਲਾਨ ਜਿਹੜਾ ਆ ਆਪਣੇ ਮੁਲਕ ਦੇ ਲਈ ਜਿਹੜਾ ਕਹਿੰਦੇ ਬਣਾਇਆ ਆ, ਜਿਸ ਦੇ ਵਿੱਚ ਕਹਿੰਦੇ ਵੀ ਟੈਕਨੋਲੋਜੀ ਡਰਿਵਨ ਗਲੋਬਲ ਇਕਨੋਮਿਕ ਪਾਵਰ ਬਣਨ ਦੀ ਉਹਨਾਂ ਦੀ ਇੱਛਾ ਹੈਗੀ ਆ। ਤੇ ਨਾਲ ਹੀ ਉਹਨਾਂ ਨੇ ਇਹ ਹਦਾਇਤ ਆ ਵੀ ਕੋਈ ਵੀ US ਕੰਪਨੀ ਨੀਡ ਨਾਟ ਅਪਲਾਈ ਇੱਥੇ ਜਿਹੜੇ ਉਹਨਾਂ ਦੇ ਮਾਸਟਰ ਪਲਾਨ 'ਚ ਉਹਨਾਂ ਦੀ ਕੋਈ ਜਿਹੜੀ ਆ ਉਸ ਦੇ ਵਿੱਚ ਜਗ੍ਹਾ ਹੈ ਨਹੀਂ ਆ। ਸੋ ਕਹਿੰਦੇ ਵੀ ਜੇ ਤੁਸੀਂ ਡੀਪਰ ਲੈਵਲ ਤੇ ਦੇਖੋ, ਡੂੰਘਾਈ ਦੇ ਵਿੱਚ ਦੇਖੋ, ਆਲਰੇਡੀ ਜਿਹੜੇ ਅਮਰੀਕਾ ਤੇ ਚਾਈਨਾ ਦੇ ਜਿਹੜੇ ਰਿਲੇਸ਼ਨਸ ਆ, ਸੰਬੰਧਾਂ ਦੇ ਉੱਤੇ ਜਿਹੜਾ ਇਹ ਟ੍ਰੇਡ ਵਾਰ ਆ, ਟੈਰਿਫ ਜਿਹੜੇ ਦੋਨੋਂ ਮੁਲਕ ਜਿਹੜੇ ਖੇਡ ਰਹੇ ਨੇ, ਇਸ ਦਾ ਜਿਹੜਾ ਅਸਰ ਆ ਉਹ ਪਊਗਾ ਹੀ ਪਊਗਾ। ਤੇ ਉੱਦਾਂ ਜੇ ਦੱਸਦੇ ਜਾਈਏ ਜਿਹੜੇ ਸੈਨੇਟ ਮਾਈਨੋਰਟੀ ਲੀਡਰ ਹੈਗੇ ਨੇ ਡੈਮੋਕ੍ਰੇਟ ਪਾਰਟੀ ਵੱਲੋਂ, ਚੱਕ ਸ਼ੂਮਰ, ਉਹਨਾਂ ਨੇ ਰਾਸ਼ਟਰਪਤੀ ਟਰੰਪ ਦਾ ਪੂਰਾ ਸਾਥ ਦਿੱਤਾ ਹੈ ਚਾਈਨਾ ਦੇ ਨਾਲ ਇਸ ਜਿਹੜੀ ਹੈ ਟ੍ਰੇਡ ਵਾਰ ਦੇ ਵਿੱਚ। ਉਹ ਕਹਿੰਦੇ ਆ ਵੀ ਅਸੀਂ ਪਹਿਲੋਂ ਵੀ ਕਹਿੰਦੇ ਰਹੇ ਆ ਵੀ ਚਾਈਨਾ ਨੂੰ ਜਿਹੜਾ ਆ ਉਹ ਨਜਿੱਠਣ ਦੀ ਲੋੜ ਹੈਗੀ ਹੈ, ਜਿਸ ਤਰੀਕੇ ਦੇ ਨਾਲ ਉਹ ਲਗਾਤਾਰ ਅਮਰੀਕਾ ਦੇ ਉੱਤੇ ਇੱਕ ਹਿਸਾਬ ਦੇ ਨਾਲ ਉਹਦਾ ਡੈਟ ਜਿਹੜਾ ਵੱਧਦਾ ਜਾ ਰਿਹਾ ਆ ਤੇ ਟ੍ਰੇਡ ਜਿਹੜਾ ਸਪਲਿਟ ਹੈਗਾ ਆ ਉਹ ਵੱਧਦਾ ਜਾ ਰਿਹਾ ਆ। ਉਹ
ਡੈਫਿਸਿਟ ਜਿਹੜਾ ਆ ਅਮਰੀਕਾ ਦੇ ਸਿਰ ਦੇ ਉੱਤੇ ਭਾਰ ਪੈ ਰਿਹਾ ਆ, ਇਸ ਦੇ ਉੱਤੇ ਕਾਬੂ ਪਾਉਣ ਦੀ ਜਿਹੜੀ ਜ਼ਰੂਰਤ ਹੈਗੀ ਆ। ਤੇ ਨਾਲ ਹੀ ਉਹ ਵੀ ਕਹਿੰਦੇ ਆ ਵੀ ਬੀਜਿੰਗ ਵਾਲੇ ਜਿਹੜੇ ਟ੍ਰੇਡ ਦੇ ਵਿੱਚ ਬਹੁਤ ਜਿਹੜਾ ਨੁਕਸਾਨ ਕਰ ਰਹੇ ਆ, ਫੇਅਰ ਟ੍ਰੇਡ ਜਿਹੜਾ ਉਹ ਕਰਦੇ ਨਹੀਂ ਆ। ਤੇ ਦੇਖਦੇ ਆ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿੱਦਾਂ ਬਣੂਗਾ। ਕਹਿੰਦੇ 13 ਟ੍ਰਿਲੀਅਨ ਡਾਲਰ ਦੀ ਜਿਹੜੀ ਇਕੋਨਮੀ ਹੈਗੀ ਆ, ਤੇ ਉਹ ਇੰਨੀ ਕੁ ਜ਼ਿਆਦਾ ਇਸ ਟਾਈਮ ਇਕੋਨਮੀ ਉਹਨਾਂ ਦੀ ਵੱਧ ਰਹੀ ਆ, ਆਲਮੋਸਟ ਕਹਿੰਦੇ US ਦੇ ਬਰਾਬਰ ਜਿਹੜੀ ਆ ਉਹ ਪਹੁੰਚ ਰਹੀ ਆ। USA ਦੇ ਵਿੱਚ ਚਾਹੇ ਐਡਵਾਂਸਡ ਮੈਨੂਫੈਕਚਰਿੰਗ ਆ, ਡਿਜੀਟਲ ਟੈਕਨੋਲੋਜੀ ਬਹੁਤ ਆ, ਪਰ ਨਾਲ ਦੇ ਨਾਲ ਇਹ ਵੀ ਜਿਹੜਾ ਦੇਖਿਆ ਗਿਆ ਵੀ ਚਾਈਨਾ ਦੇ ਵਿੱਚ ਬਾਕੀ ਹਰ ਤਰ੍ਹਾਂ ਦੀ ਜਿਹੜੀ ਮੈਨੂਫੈਕਚਰਿੰਗ ਆ ਉਹ ਉੱਥੇ ਹੋ ਰਹੀ ਆ। ਤੇ ਪ੍ਰਤੀ ਟਰੰਪ ਕਹਿੰਦੇ ਆ ਵੀ ਇੰਟੈਲੈਕਚੁਅਲ ਪ੍ਰਾਪਰਟੀ ਜਿਹੜੀ ਆ ਉਹ ਚੋਰੀ ਜਿਹੜੀ ਆ ਉਹ ਕਰਦੇ ਨੇ, ਤੇ ਉਹਦੇ ਚੱਲਦਿਆਂ ਜਿਹੜਾ ਚਾਈਨੀਜ਼ ਵਾਲੇ ਆ ਉਹ ਅੱਗੇ ਵਧਣ ਦੀ ਕੋਸ਼ਿਸ਼ਾਂ ਜਿਹੜੀਆਂ ਉਹਨਾਂ ਦੀਆਂ ਜਾਰੀ ਹੈਗੀਆਂ ਆ। ਪਰ ਇਸ ਦਾ ਅਸਰ ਤਾਂ ਦੇਖੋ ਡੈਫੀਨੇਟਲੀ ਪੈਣਾ ਹੀ ਪੈਣਾ ਆ, ਚਾਹੇ ਦੇਰੀ ਨਾ ਪਵੇ ਚਾਹੇ ਜਲਦੀ ਨਾਲ ਪਵੇ, ਅਸਰ ਤਾਂ ਇਸ ਦਾ ਜਿਹੜਾ ਜ਼ਰੂਰ ਦਿਖੂਗਾ ਹੀ ਦਿਖੂਗਾ। ਜੀ ਬਿਲਕੁਲ। ਤੇ ਸਾਡਾ ਸਮਾਂ ਹੋ ਗਿਆ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਤੁਹਾਡੇ ਨਾਲ ਮਿਲਦੇ ਹਾਂ ਤੇ ਕੁਝ ਕੁ ਹੋਰ ਜਿਹੜੀਆਂ ਖਬਰਾਂ ਹੈਗੀਆਂ ਆ ਉਹ ਖਾਸ ਕਰਕੇ ਇਮੀਗ੍ਰੇਸ਼ਨ ਨਾਲ ਰਿਲੇਟਡ ਵੀ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਜੀ ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਂਦਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਜੇਕਰ ਤੁਸੀਂ ਸੈਕਰਾਮੈਂਟੋ ਜਾਂ ਉਸ ਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ ਘਰ ਵੇਚਣਾ ਜਾਂ ਖਰੀਦਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਸੇਲਜ਼ਮੈਨ ਬਲਬੀਰ ਸਿੰਘ ਸਿੱਧੂ ਹੁਣਾਂ ਨੂੰ। ਨੰਬਰ 916 283 1036 916 283 1036 ਜਾਂ ਮੈਕ ਜੇ ਮੈਕਬੈਥ ਰਿਐਲਿਟੀ ਵਾਲਿਆਂ ਨੂੰ 916 391 4116 916 391 4116। ਲਾਇਸੈਂਸ ਨੰਬਰ 0202000049। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਤੇ ਕੰਮਕਾਰ ਦੀ ਐਡ ਲਈ 722 7698 408 722 7698। ਪ੍ਰਾਈਡ ਸਟਾਫ ਵੁੱਡਲੈਂਡ ਵਾਲੇ PCP ਟੋਮੈਟੋ ਕੈਨਰੀ ਵੁੱਡਲੈਂਡ ਵਾਸਤੇ ਇਸ ਮੌਕੇ ਸੈਂਕੜੇ ਹੀ EMPLOYEES ਹਾਇਰ ਕਰ ਰਹੇ ਹਨ, ਜਿਸ ਦੇ ਸੰਬੰਧ ਦੇ ਵਿੱਚ ਵੱਖ-ਵੱਖ ਜਗ੍ਹਾ ਜੌਬ ਫੇਅਰਸ ਲੱਗਣਗੇ। 11 ਜੁਲਾਈ ਦਿਨ ਬੁੱਧਵਾਰ ਨੂੰ ਵੁੱਡਲੈਂਡ 1 ਸਟਾਪ ਸੈਂਟਰ 25 ਨਾਰਥ ਕਾਟਨਵੁੱਡ ਸਟਰੀਟ ਵੁੱਡਲੈਂਡ ਵਿਖੇ ਸਵੇਰੇ 9 ਤੋਂ 12 ਵਜੇ ਤੱਕ। ਜੁਲਾਈ 5, ਜੁਲਾਈ 12, ਜੁਲਾਈ 19 ਤੇ ਜੁਲਾਈ 26 ਨੂੰ ਮਾਹਲ ਪਲਾਜ਼ਾ 1917 ਫ੍ਰੈਂਕਲਿਨ ਰੋਡ ਯੂਬਾ ਸਿਟੀ ਸ਼ਾਮੀ 6 ਤੋਂ 7:30 ਵਜੇ ਤੱਕ। ਹਰ ਵੀਰਵਾਰ 5 ਜੁਲਾਈ ਤੋਂ ਦੁਪਹਿਰ 1 ਤੋਂ ਸ਼ਾਮ 4 ਵਜੇ ਤੱਕ ਸਟਰ ਕਾਉਂਟੀ 1 ਸਟਾਪ 950 ਥਾਰਪ ਰੋਡ ਵਿਖੇ, ਤੇ ਹਰ ਬੁੱਧਵਾਰ 18 ਜੁਲਾਈ ਤੋਂ ਸਵੇਰੇ 9 ਤੋਂ ਦੁਪਹਿਰ 12 ਵਜੇ ਤੱਕ ਪ੍ਰਾਈਡ ਸਟਾਫ ਆਫਿਸ ਦੇ ਵਿੱਚ 78 ਵੈਸਟ ਕੋਰਟ ਵੁੱਡਲੈਂਡ ਵਿਖੇ ਹੋਵੇਗਾ। ਹੋਰ ਜਾਣਕਾਰੀ ਲਈ ਕਾਲ ਪ੍ਰਾਈਡ ਸਟਾਫ ਆਫਿਸ 530 661 3405 530 661 3405 530 661 3405। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ।
ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ, ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ 7452 ਫੁੱਟਹਿਲ ਬੁਲੇਵਾਰਡ ਰੋਜ਼ਵਿਲ, ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲੀਸ ਸਟਰੀਟ ਫਾਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248 228 4580, ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ASL ਫਿਊਲ ਕਾਰਡਸ ਟਰੱਕਰਸ ਲਈ ਡੀਜ਼ਲ ਤੇ ਡਾਲਰ ਬਚਾਉਣ ਦਾ ਜਨੂਨ ਰੱਖਦੇ ਹਨ। ਇਹਨਾਂ ਦੇ ਫਿਊਲ ਕਾਰਡਸ ਵਰਤਣ ਨਾਲ ਤੁਸੀਂ ਡਾਲਰ ਆਪਣੀ ਜੇਬਾਂ ਵਿੱਚ ਜਾਂਦੇ ਦੇਖੋਗੇ। ASL ਫਿਊਲ ਕਾਰਡਸ ਵਾਲੇ ਵਚਨਬੱਧ ਨੇ ਕਿ ਤੁਹਾਨੂੰ ਪੂਰੇ ਨਾਰਥ ਅਮਰੀਕਾ ਵਿੱਚ ਸਸਤਾ ਡੀਜ਼ਲ ਦਿਵਾਉਣਗੇ। ASL ਦੇ ਫਿਊਲ ਕਾਰਡਸ ਵਰਤਣ ਤੇ 25 ਸੈਂਟ ਪਰ ਗੈਲਨ ਤੱਕ ਡੀਜ਼ਲ ਤੇ ਡਿਸਕਾਊਂਟ ਮਿਲ ਸਕਦਾ ਹੈ। ਕੋਈ ਲੁਕੀ ਹੋਈ ਫੀਸ ਨਹੀਂ। ਹੋਰ ਜਾਣਕਾਰੀ ਲਈ ਕਾਲ 313-319-0290 313-319 290 313-319-0290। ਟਰੱਕਿੰਗ ਇੰਡਸਟਰੀ ਨਾਲ ਜੁੜੇ ਸਾਰੇ ਪੰਜਾਬੀਆਂ ਵੱਲੋਂ ਮਿਲ ਕੇ ਬਣਾਈ ਗਈ ਨਾਰਥ ਅਮਰੀਕਨ ਪੰਜਾਬੀ ਟਰੱਕਿੰਗ ਐਸੋਸੀਏਸ਼ਨ ਨਾਪਟਾ, ਜਿਸ ਦੇ ਮੈਂਬਰ ਬਣਨ ਵਾਲਿਆਂ ਨੂੰ ਕਈ ਸਹੂਲਤਾਂ ਮਿਲਣਗੀਆਂ, ਜਿਨ੍ਹਾਂ ਵਿੱਚ ਫਿਊਲ, ਟਾਇਰ, ਪਾਰਟਸ, ਸੌਫਟਵੇਅਰ, ਪ੍ਰਿੰਟਿੰਗ ਤੇ ਹੋਰ ਕਈ ਚੀਜ਼ਾਂ ਤੇ ਡਿਸਕਾਊਂਟ ਮਿਲੂਗਾ। ਨਵੇਂ ਬਣ ਰਹੇ ਅਤੇ ਬਦਲ ਰਹੇ ਟਰੱਕਿੰਗ ਲਾਜ਼ ਦੇ ਉੱਤੇ ਪੰਜਾਬੀ ਵਿੱਚ ਐਜੂਕੇਸ਼ਨਲ ਸੈਮੀਨਾਰ ਹੋਣਗੇ। ਜਿਹੜੇ ਵੀ ਪੰਜਾਬੀ ਟਰੱਕਿੰਗ ਇੰਡਸਟਰੀ ਨਾਲ ਜੁੜੇ ਹਨ ਉਹ ਨਾਪਟਾ ਦੇ ਮੈਂਬਰ ਜ਼ਰੂਰ ਬਣੋ। ਹੋਰ ਜਾਣਕਾਰੀ ਲਈ ਵਿਜ਼ਿਟ www.gonapta.org ਜਾਂ ਕਾਲ 1-877-622-1313 1-877-622-1313 gonapta.org। ਵੇ ਮੈਂ ਨਾਲ ਮਹਿਸੂਸ ਤੇਰਾ ਪਰਛਾਵਾਂ ਕਰਦੀਆਂ। ਸਤਿ ਸ਼੍ਰੀ ਅਕਾਲ ਡਾਕਟਰ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪਰਛਾਵਾਂ ਕਰਦੀਆਂ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਸੋ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ। ਧੰਨਵਾਦ ਜੀ। ਇੱਕ ਵਾਰੀ ਫੇਰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਨਾਲ ਜੁੜੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਜਿਹੜੀਆਂ ਖਬਰਾਂ ਦੇ ਉੱਤੇ ਜੇ ਨਜ਼ਰ ਬਣਾਉਂਦੇ ਆ ਤਾਂ ਕੱਲ, ਕਿਉਂਕਿ ਸਭ ਨੂੰ ਪਤਾ ਵੀ ਦਿਨ ਸੀਗਾ, ਇੰਡੀਪੈਂਡੈਂਸ ਡੇ ਸੀਗਾ, 242ਵਾਂ ਸੋ ਵਰਾ ਸੀਗਾ, ਤੇ ਕਈ ਲੋਕ ਜਿਹੜੇ ਆ ਉਹ ਪ੍ਰੋਟੈਸਟ ਵੀ ਜਿਹੜੇ ਕਰ ਰਹੇ ਸੀਗੇ, ਕਹਿੰਦੇ ਵੀ ਜੇ ਆਜ਼ਾਦੀ ਆ ਤੇ ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਲੈ ਕੇ ਉਹਨਾਂ ਨੇ ਕਈਆਂ ਨੇ ਜਿਹੜਾ ਪ੍ਰੋਟੈਸਟ ਕੀਤਾ। ਤੇ ਇੱਕ ਔਰਤ ਨੇ ਬੜਾ ਇੱਕ ਨਵੇਕਲਿਆ ਜਿਹਾ ਜਿਹੜਾ ਢੰਗ ਜਿਹੜਾ ਲੱਭਿਆ ਪ੍ਰੋਟੈਸਟ ਕਰਨ ਦੇ ਲਈ। ਸਟੈਚੂ ਆਫ ਲਿਬਰਟੀ ਸਾਰੇ ਜਾਣੇ ਜਾਣਦੇ ਆ ਵੀ ਬਹੁਤ ਇੱਕ ਮਸ਼ਹੂਰ ਸੈਲਾਨੀ ਥਾਂ ਹੈਗਾ ਆ ਨਿਊਯਾਰਕ ਦੇ ਵਿੱਚ, ਤੇ ਉਹ ਬੀਬੀ ਕਹਿੰਦੇ ਆ ਸਟੈਚੂ ਆਫ ਲਿਬਰਟੀ ਦੇ ਉੱਤੇ ਜਿਹੜੀ ਉਹ ਚੜ੍ਹਨ ਲੱਗ ਗਈ ਆਪਣਾ ਪ੍ਰੋਟੈਸਟ ਜ਼ਾਹਰ ਕਰਨ ਦੇ ਲਈ। ਬਾਅਦ ਦੇ ਵਿੱਚ ਜਿਹੜਾ ਆ ਉਸ ਨੂੰ ਔਖੇ ਸੌਖੇ ਹੋ ਕੇ ਉੱਥੋਂ ਲਾਇਆ ਗਿਆ ਤੇ ਫਿਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜੀ ਬਿਲਕੁਲ। ਸੋ 3 ਵਜੇ ਦੇ ਕਰੀਬ ਸ਼ਾਮ ਨੂੰ ਜਿਹੜਾ ਆ ਉਸ ਬੇਸ ਤੋਂ ਉਹਨੂੰ ਲਾਇਆ ਗਿਆ। ਕਹਿੰਦੇ ਵੀ 4500 ਦੇ ਕਰੀਬ ਜਿਹੜੇ ਟੂਰਿਸਟ ਆ ਉਹਨਾਂ ਨੂੰ ਵੀ ਜਿੱਦਾਂ ਫੋਰਸ ਆਊਟ ਕਰਨਾ ਪਿਆ, ਕਿਉਂਕਿ ਉਹ ਏਰੀਆ ਕਲੋਜ਼ ਕੀਤਾ ਗਿਆ ਸੀ। ਸਟੈਚੂ ਆਫ ਲਿਬਰਟੀ ਜਿਹੜਾ ਕਾਫੀ ਉੱਚਾ ਹੈਗਾ, ਜਿਹੜੇ ਦੇਖ ਕੇ ਆਏ ਆ, ਤੇ ਇਹ ਵੀ ਖਤਰਾ ਸੀ ਵੀ ਕਿਤੇ ਉਹ ਉੱਥੋਂ ਡਿੱਗ ਨਾ ਪਵੇ ਜਾਂ ਕਿਸੇ ਤਰ੍ਹਾਂ ਦੀ ਅਣਸੁਖਾਵੀ ਘਟਨਾ ਨਾ ਵਾਪਰੇ। ਬਿਲਕੁਲ, ਕਹਿੰਦੇ ਵੀ ਖਾਸ ਕਰਕੇ 4th of July ਦੇ ਉੱਤੇ ਜਿਹੜੇ ਆ 20,000 ਤੋਂ ਵੱਧ ਸੈਲਾਨੀ ਜਿਹੜੇ ਆ ਉੱਥੇ ਅਮੂਮਨ ਜਿਹੜੇ ਉੱਥੇ ਘੁੰਮਣ ਦੇ ਲਈ ਉਸ ਦੇ ਸਟੈਚੂ ਆਫ ਲਿਬਰਟੀ ਨੂੰ ਦੇਖਣ ਦੇ ਲਈ ਪਹੁੰਚਦੇ ਨੇ। ਪਰ ਇਸ ਬੀਬੀ ਦੇ ਪ੍ਰੋਟੈਸਟ ਕਰਦੇ ਇਸ ਨੂੰ ਸੁਰੱਖਿਅਤ ਥੱਲੇ ਲਾਉਣ ਦੇ ਲਈ ਜਿਹੜਾ ਆ ਉਹ ਸਾਰੇ ਸੈਲਾਨੀਆਂ ਦਾ ਜਿਹੜਾ ਮਜ਼ਾ ਵੀ ਜਿਹੜਾ ਆ ਉਹ ਕਿਰਕਿਰਾ ਹੋਇਆ ਆ। ਕਹਿੰਦੇ ਥਰੀਸ ਓਕਮੂ ਕਰਕੇ ਜਿਹੜਾ ਇਸ ਔਰਤ ਦਾ ਜਿਹੜਾ ਨਾਂ ਉਹ ਦੱਸਿਆ ਜਾਂਦਾ ਆ, ਜਿਸ ਨੂੰ ਬਾਅਦ ਦੇ ਵਿੱਚ ਸਟੈਚੂ ਦੇ ਬੇਸ ਤੋਂ ਲਾਗੇ ਜਿਹੜਾ ਫੁੱਟ ਐਂਡ ਰੋਜ਼ ਦੇ ਨਜ਼ਦੀਕ ਜਿਹੜਾ ਉੱਥੋਂ ਬਾਅਦ ਦੇ ਵਿੱਚ ਲਾਇਆ ਗਿਆ ਸੀ। ਜੀ ਬਿਲਕੁਲ। ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਜਿਹੜੇ ਡਿਟੈਕਟਿਵ ਬ੍ਰਾਇਨ
ਗਲੈਕਨ ਹੈਗੇ ਆ, ਉਹਨਾਂ ਨੇ ਦੱਸਿਆ ਵੀ ਇਹ ਜਿਹੜੀ ਲੇਡੀ ਸੀਗੀ ਇਹ ਪ੍ਰੋਟੈਸਟ ਕਰ ਰਹੀ ਸੀ ਜੋ ਕੁਝ ਬੱਚਿਆਂ ਦੇ ਨਾਲ ਟੈਕਸਸ ਦੇ ਵਿੱਚ ਵਾਪਰਿਆ ਸੀ। ਜਿਸ ਤਰ੍ਹਾਂ ਯਾਦ ਹੀ ਆ ਵੀ ਬੱਚਿਆਂ ਨੂੰ ਜਿਹੜਾ ਪੇਰੈਂਟਸ ਤੋਂ ਸੈਪਰੇਟ ਕੀਤਾ ਗਿਆ ਸੀ ਜਦੋਂ ਉਹ ਇਲੀਗਲੀ ਬਾਰਡਰ ਕ੍ਰਾਸ ਕਰਕੇ USA 'ਚ ਐਂਟਰ ਹੋਏ ਸੀ। ਜੀ ਜੀ ਬਿਲਕੁਲ। ਸੋ ਇਹ ਜਿਹੜਾ ਇੱਕ ਨਵਾਂ ਢੰਗ ਜਿਹੜਾ ਇਸ ਬੀਬੀ ਨੇ ਵਰਤਿਆ, ਪਰ ਇਹ ਇੱਕ ਖਤਰਨਾਕ ਚੀਜ਼ ਆ। ਤੁਸੀਂ ਪ੍ਰੋਟੈਸਟ ਕਰਨਾ ਹੈ ਕਰੋ, ਪਰ ਆਈ ਥਿੰਕ ਹੋਰ ਲੋਕਾਂ ਦਾ ਮਜ਼ਾ ਕਿਰਕਿਰਾ ਕਰਕੇ ਤੇ ਆਪਣੀ ਜਾਨ ਜਿਹੜੀ ਜਾਣ ਬੁੱਝ ਕੇ ਜੋਖਮ 'ਚ ਪਾ ਕੇ ਇਹ ਪ੍ਰੋਟੈਸਟ ਕਰਨ ਦਾ ਕੋਈ ਤੁਕ ਇਸ ਤਰੀਕੇ ਨਾਲ ਬਣਦਾ ਜੀ ਨਹੀਂ। ਬਿਲਕੁਲ। ਹੋਰ ਵੀ USA ਦੇ ਵਿੱਚ ਰਾਜਕਰਮਵੀਰ ਸਿੰਘ ਜੀ ਇੱਕ ਕਾਫੀ ਵੱਡੀ ਜਿਹੜੀ ਮੂਵਮੈਂਟ ਚੱਲ ਰਹੀ ਹੈ ਜਿਹਦਾ ਨਾਂ ਰਾਈਜ਼ ਐਂਡ ਰੈਜ਼ਿਸਟ ਕਰਕੇ ਜਾਣਿਆ ਜਾਂਦਾ ਆ, ਤੇ ਜਿਨ੍ਹਾਂ ਦਾ ਮੇਨ ਮਕਸਦ ਇਹ ਆ ਵੀ ਜਿਹੜੀ ਆਈਸ ਆ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਡਿਪਾਰਟਮੈਂਟ ਆ ਉਹਨੂੰ ਜਿਹੜਾ ਆ ਖਤਮ ਕੀਤਾ ਜਾਵੇ। ਸੋ ਬਹੁਤ ਸਾਰੇ ਲੋਕਾਂ ਨੇ 4 ਜੁਲਾਈ ਨੂੰ ਜਿਹੜਾ ਇੱਕ ਤਰ੍ਹਾਂ ਦੇ ਨਾਲ ਪ੍ਰੋਟੈਸਟ ਵੀ ਜਿਹੜਾ ਉਹ ਆਪਣਾ ਜ਼ਾਹਿਰ ਕੀਤਾ ਹੈਗਾ ਆ, ਉੱਤੇ ਲਿਖ ਕੇ ਆਪਣੀਆਂ ਜਿਹੜੀਆਂ ਸ਼ਰਟਸ ਹੈਗੀਆਂ ਤੇ ਫੋਟੋਆਂ ਵੀ ਖਿਚਾਈਆਂ ਵੀ ਜਿਹੜਾ ਆਈਸ ਆ ਉਹਨੂੰ ਖਤਮ ਕੀਤਾ ਜਾਵੇ। ਜੀ ਜੀ। ਸੋ ਇਹ ਉਦੋਂ ਤੋਂ ਜਦੋਂ ਜ਼ਿਆਦਾ ਰੌਲਾ ਪਿਆ ਹੈ ਆਈਸ ਦੇ ਖਿਲਾਫ, ਜ਼ਿਆਦਾ ਗੁੱਸਾ ਲੋਕਾਂ ਨੂੰ ਉਦੋਂ ਦਾ ਚੜ੍ਹਿਆ ਆ ਜਦੋਂ ਤਕਰੀਬਨ 2000 ਬੱਚਿਆਂ ਨੂੰ ਜਿਹੜੇ ਆਪਣੇ ਮਾਪਿਆਂ ਦੇ ਨਾਲੋਂ ਜਿਹੜਾ ਅਲੱਗ ਕਰ ਦਿੱਤਾ ਗਿਆ ਸੀ, ਤੇ ਬਾਅਦ 'ਚ ਉਸੇ ਨੂੰ ਹੀ ਰੋਕਣ ਦੇ ਲਈ ਰਾਸ਼ਟਰਪਤੀ ਟਰੰਪ ਨੇ ਐਗਜ਼ੀਕਿਊਟਿਵ ਆਰਡਰ ਵੀ ਜਿਹੜਾ ਜਾਰੀ ਕੀਤਾ ਸੀ। ਤੇ ਪਿਛਲੇ ਹਫ਼ਤੇ ਜਿਹੜੇ ਫੈਡਰਲ ਜੱਜ ਆ ਉਹਨਾਂ ਨੇ ਆਰਡਰ ਕੀਤਾ ਸੀਗਾ ਵੀ ਬੱਚਿਆਂ ਨੂੰ ਜਲਦ ਤੋਂ ਜਲਦ ਜਿਹੜੇ ਉਹ ਆਪਣੇ ਉਹਨਾਂ ਦੇ ਮਾਪਿਆਂ ਦੇ ਨਾਲ 30 ਦਿਨਾਂ ਦੇ ਵਿੱਚ ਜਿਹੜਾ ਆ ਉਹ ਵਾਪਸ ਜਿਹੜਾ ਆ ਉਹ ਮਿਲਾਇਆ ਜਾਵੇ। ਤੇ ਜਸਟਿਸ ਡਿਪਾਰਟਮੈਂਟ ਨੇ ਕਹਿੰਦੇ ਆ ਬੀਤੇ ਫਰਾਈਡੇ ਨੂੰ ਇਹ ਬਿਆਨ ਦਿੱਤਾ ਸੀਗਾ, ਤੇ ਉਹ ਕਹਿੰਦੇ ਆ ਵੀ ਜਿਹੜੇ ਫੈਮਲੀਜ਼ ਆ ਉਹਨਾਂ ਨੂੰ ਜਿਹੜਾ ਅਸੀਂ ਜਿਹੜਾ ਇਕੱਠਿਆ ਕਰਾਂਗੇ ਜਿਨ੍ਹਾਂ ਨੂੰ 20 ਦਿਨ ਤੋਂ ਵੱਧ ਜਿਹੜੇ ਆਲਰੇਡੀ ਹੋ ਗਏ ਨੇ ਲੱਗ ਰਹਿੰਦੇ ਹਨ। ਜੀ। ਸੋ ਇੱਦਾਂ ਹੀ ਇਮੀਗ੍ਰੇਸ਼ਨ ਦੀ ਗੱਲ ਕਰਦੇ ਜਾਈਏ ਤੇ ਪ੍ਰੈਜ਼ੀਡੈਂਟ ਟਰੰਪ ਨੇ ਅੱਜ ਫੇਰ ਦੁਬਾਰਾ ਕੀ ਉਹੀ ਮੰਗ ਜਿਹੜੀ ਆਪਣੀ ਦੁਹਰਾਈ ਹੈਗੀ ਆ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜਿੰਨੇ ਵੀ ਅਨਡਾਕੂਮੈਂਟਡ ਇਮੀਗ੍ਰਾਂਟਸ ਜਾਂ ਅਸਾਈਲਮ ਸੀਕਰਸ ਆਉਂਦੇ ਹੈਗੇ ਆ USA ਦੇ ਵਿੱਚ ਐਂਟਰ ਹੁੰਦੇ ਆ, ਉਹਨਾਂ ਨੂੰ ਕਿਸੇ ਵੀ ਡਿਊ ਪ੍ਰੋਸੈਸ ਤੋਂ ਬਿਨਾਂ ਵਾਪਸ ਭੇਜਿਆ ਜਾਵੇ, ਕਿਉਂਕਿ ਕਹਿੰਦੇ ਵੀ ਇਹ ਉਹਨਾਂ ਦੇ ਉੱਤੇ ਜੱਜ ਹਾਇਰ ਕਰਨ ਤੇ ਜੱਜ ਵੱਲੋਂ ਉਹਨਾਂ ਦੀ ਇੰਟਰਵਿਊ ਲੈਣ ਸਾਰਾ ਕੁਝ ਕਰਨ ਦੇ ਲਈ ਇਹ ਜਿਹੜੀ ਪ੍ਰੋਸੈਸ ਆ ਬਹੁਤ ਲੰਮੀ ਆ ਤੇ ਕਾਫੀ ਜਿਹੜੀ ਮਹਿੰਗੀ ਹੈਗੀ ਆ। ਤੇ ਦੁਨੀਆ 'ਚ ਕਹਿੰਦੇ ਵੀ ਸਾਡਾ ਹੀ ਮੁਲਕ ਆ ਜਿਹੜੇ ਵੀ ਐਡੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਜੱਜਾਂ ਨੂੰ ਹਾਇਰ ਕਰਕੇ ਹਰ ਇੱਕ ਬੰਦੇ ਨੂੰ ਜਿਹੜਾ ਸੁਣਵਾਈ ਕਰਾਉਂਦਾ ਹੈਗਾ। ਤੇ ਪਰ ਇਹ ਕਹਿੰਦੇ ਇਮੀਡੀਏਟਲੀ ਜਿਹੜਾ ਬੰਦ ਹੋਣਾ ਚਾਹੀਦਾ। ਉਸੇ ਤਰ੍ਹਾਂ ਵੀ ਜਿਵੇਂ ਕਿ ਤੁਹਾਡੇ ਘਰ ਦੇ ਜਾੜ ਦੇ ਵਿੱਚ ਕੋਈ ਬੰਦਾ ਆ ਜਾਏ ਤੇ ਤੁਸੀਂ ਉਹਨੂੰ ਕਹੋ ਵੀ ਇੱਥੋਂ ਜਾਓ, ਤੇ ਜੇ ਉਹ ਨਹੀਂ ਜਾਂਦਾ ਤੇ ਫਿਰ ਕਹਿੰਦੇ ਤੁਹਾਨੂੰ ਧੱਕਾ ਵਰਤਣਾ ਪੈਂਦਾ ਆ। ਤੇ ਸਾਨੂੰ ਵੀ ਜਿਹੜਾ ਇਹ ਕੰਮ ਕਰਨਾ ਚਾਹੀਦਾ ਹੈਗਾ। ਜੀ ਜੀ ਬਿਲਕੁਲ। ਤੇ ਜਿਹੜੀ ਫੈਮਿਲੀ ਸੈਪਰੇਸ਼ਨਸ ਦਾ ਮਸਲਾ ਜਿਹੜਾ ਹਰਜੋਤ ਸਿੰਘ ਜੀ ਕਾਫੀ ਆਪਾਂ ਦੇਖ ਰਹੇ ਹਾਂ ਵੀ ਉਹ ਭਖੀ ਜਾ ਰਿਹਾ ਆ, ਵੱਧ ਤੋਂ ਵੱਧ ਜਿਹੜਾ ਉਹ ਚੱਲ ਰਿਹਾ ਆ। ਕਹਿੰਦੇ ਵੀ ਆਪਾਂ ਦੇਖਿਆ ਸੀਗਾ ਵੀ ਉਦੋਂ ਕੁਛ ਕੁ ਜਿਹੜੀਆਂ ਸਟੇਟਸ ਆ ਉਹਨਾਂ ਨੇ ਆਪਣੇ ਜਿਹੜੇ ਨੈਸ਼ਨਲ ਗਾਰਡਸ ਆ ਉਹ ਵਾਪਸ ਜਿਹੜੇ ਬੁਲਾ ਲਏ ਸੀਗੇ। ਕਹਿੰਦੇ ਇਹ ਸੰਖਿਆ ਹੁਣ ਵੱਧ ਕੇ ਜਿਹੜੀ 11 ਸੂਬਿਆਂ ਤੱਕ ਜਿਹੜੀ ਪਹੁੰਚ ਚੁੱਕੀ ਆ। ਮੈਸਾਚਿਊਸਟ, ਮੈਰੀਲੈਂਡ, ਨਾਰਥ ਕੈਰੋਲੀਨਾ, ਵਰਜੀਨੀਆ, ਉਹਨਾਂ ਨੇ ਤਾਂ ਆਲਰੇਡੀ ਜਿਹੜੇ ਆਪਣੇ ਨੈਸ਼ਨਲ ਗਾਰਡ ਦੇ ਟਰੂਪਸ ਆ ਉਹਨਾਂ ਨੂੰ ਵਾਪਸ ਬੁਲਾ ਲਿਆ ਆ। ਤੇ 7 ਹੋਰ ਸਟੇਟਸ ਆ ਉਹਨਾਂ ਨੇ ਐਲਾਨ ਕੀਤਾ ਹੈ ਵੀ ਅਸੀਂ ਭਵਿੱਖ ਦੇ ਵਿੱਚ ਹੋਰ ਕੋਈ ਵੀ ਜਿਹੜੇ ਨੈਸ਼ਨਲ ਗਾਰਡ ਟਰੂਪਸ ਆ ਉਹਨਾਂ ਨੂੰ US ਮੈਕਸੀਕੋ ਬਾਰਡਰ ਦੇ ਵਿੱਚ ਤੇ ਜਿਹੜਾ ਉਹ ਰਾਸ਼ਟਰਪਤੀ ਟਰੰਪ ਨੇ ਕੁਝ ਕੁ ਮਹੀਨੇ ਪਹਿਲਾਂ ਜਿਹੜੀ ਆਪਣੀ ਇਹ ਜ਼ੀਰੋ ਟੋਲਰੈਂਸ ਇਮੀਗ੍ਰੇਸ਼ਨ ਪਾਲਿਸੀ ਉਸ ਦਾ ਐਲਾਨ ਕੀਤਾ ਸੀ, ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਉਸ ਤੋਂ ਦੌਰਾਨ ਤੇ ਉਹਦੇ ਪਹਿਲਾਂ ਵੀ US ਮੈਕਸੀਕੋ ਬਾਰਡਰ ਦੇ ਉੱਤੇ ਤੈਨਾਤ ਵੀ ਜਿਹੜੇ ਉਹ ਕੀਤੇ ਸੀਗੇ। ਤੇ ਬਾਅਦ ਦੇ ਵਿੱਚ ਜਿਹੜਾ ਹੁਣ ਜਦੋਂ ਫੈਮਿਲੀ ਸੈਪਰੇਸ਼ਨਸ ਦਾ ਮਸਲਾ ਆਇਆ ਆ ਤਾਂ ਕਈ ਜਿਹੜੀਆਂ ਸਟੇਟਸ ਆ ਉਹਨਾਂ ਨੇ ਜਿਹੜੇ ਆ ਆਪਣੇ ਨੈਸ਼ਨਲ ਗਾਰਡਸ ਆ ਉਹ ਵਾਪਸ ਵੀ ਜਿਹੜੇ ਬੁਲਾ ਲਏ ਸੀਗੇ। ਸੋ ਜਿਹੜੇ ਕਿਹਾ ਜਾ ਰਿਹਾ ਆ ਉਹਨਾਂ ਵਿੱਚ ਕਹਿੰਦੇ ਕੋਲੋਰਾਡੋ, ਕਨੈਟੀਕਟ, ਡੈਲਾਵੇਅਰ, ਮੈਰੀਲੈਂਡ, ਮੈਸਾਚਿਊਸਟ, ਨਿਊ ਜਰਸੀ, ਨਿਊਯਾਰਕ, ਨਾਰਥ ਕੈਰੋਲੀਨਾ, ਪੈਨਸਿਲਵੇਨੀਆ, ਰੋਡ ਆਈਲੈਂਡ, ਵਰਜੀਨੀਆ, ਇਹ ਇੱਥੋਂ ਦੇ ਜਿਹੜੇ ਨੈਸ਼ਨਲ ਗਾਰਡਸ ਆ ਉਹਨਾਂ ਨੇ ਇਹਨਾਂ ਸੂਬਿਆਂ ਦੇ ਉਹ ਉੱਥੋਂ ਆਈਦਰ ਵਾਪਸ ਬੁਲਾ ਰਹੇ ਨੇ ਜਾਂ ਭਵਿੱਖ ਵਿੱਚ ਉਹਨਾਂ ਦੀ ਡਿਪਲੋਇਮੈਂਟ ਜਿਹੜੀ ਉਹ ਨਹੀਂ ਕੀਤੀ ਜਾਊਗੀ। ਮੈਂ ਹੈਰਾਨ ਆ ਵੀ ਕੈਲੀਫੋਰਨੀਆ ਦਾ ਨਾਂ ਇਸ ਜੀ। ਤੇ ਇਸੇ ਤਰ੍ਹਾਂ ਇਮੀਗ੍ਰੇਸ਼ਨ ਨਾਲ ਰਿਲੇਟਡ ਜੇ ਖਬਰ ਸਾਂਝੀ ਕਰਦੇ ਜਾਈਏ, ਜਿਹੜੀ ਕੈਨੇਡਾ ਗਵਰਨਮੈਂਟ ਆ ਉਹ ਵੀ ਜਿਹੜੀ ਕਾਫੀ ਅਪਸੈਟ ਨਜ਼ਰ ਆ ਰਹੀ ਹੈਗੀ ਆ। ਤੇ ਗਵਰਨਮੈਂਟ ਆਫ ਕੈਨੇਡਾ ਕਹਿੰਦੇ ਵੀ ਇੱਕ ਰਿਪੋਰਟ ਨੂੰ ਇਨਵੈਸਟੀਗੇਟ ਕਰ ਰਹੀ ਆ ਜਿਹਦੇ ਅੰਡਰ ਕਹਿੰਦੇ ਵੀ US ਬਾਰਡਰ ਤੇ ਪੈਟਰੋਲ ਏਜੰਟਸ ਜਿਹੜੇ ਹੈਗੇ ਆ ਕੈਨੇਡੀਅਨ
ਕੈਨੇਡੀਅਨ ਫਿਸ਼ਿੰਗ ਬੋਟਸ ਜਿਹੜੀਆਂ ਹੈਗੀਆਂ ਆ, ਜਦੋਂ ਉਹ ਉਹਨਾਂ ਦੇ ਪਾਣੀ ਦੇ ਵਿੱਚ ਆ ਜਾਂਦੀਆਂ ਜਾਂ ਕਿਤੇ ਬਾਰਡਰ ਤੇ ਆਉਂਦੀਆਂ, ਤੇ ਉਹਨਾਂ ਨੂੰ ਕਹਿੰਦੇ ਭਈ ਬੁੱਲੀ ਕਰਦੇ ਹੈਗੇ, ਉਹਨਾਂ ਨੂੰ ਇੱਕ ਤਰ੍ਹਾਂ ਨਾਲ ਫੜਦੇ ਆ, ਤੇ ਫਿਰ ਕਹਿੰਦੇ ਭਈ ਕਹਿੰਦੇ ਆ ਵੀ ਤੁਸੀਂ ਇਲੀਗਲੀ ਅਨਡਾਕੂਮੈਂਟਡ ਬੰਦੇ ਤਾਂ ਨਹੀਂ ਤੁਹਾਡੀਆਂ ਬੋਟਸ ਦੇ ਵਿੱਚ ਹੈਗੀਆਂ। ਸੋ ਇਹ ਰਿਪੋਰਟ ਜਿਹੜੀ ਆ ਰਹੀ ਹੈਗੀ ਆ ਕੈਨੇਡਾ ਦੇ ਤੇ US ਦੇ ਜਿਹੜੇ ਪਾਣੀ ਵਾਲੇ ਬਾਰਡਰ ਆ ਉੱਥੋਂ, ਭਈ ਕੈਨੇਡੀਅਨ ਫਿਸ਼ਰਮੈਨ ਕਹਿ ਰਹੇ ਆ ਵੀ ਸਾਡੇ ਨਾਲ ਜਦੋਂ ਅਸੀਂ ਉੱਥੇ ਆਪਣਾ ਜਿਹੜਾ ਮੱਛੀਆਂ ਫੜਨ ਜਾਂਦੇ ਹੈਗੇ ਆ, US ਦੇ ਬਾਰਡਰ ਪੈਟਰੋਲ ਏਜੰਟ ਆ ਉਹ ਹਰਾਸ ਕਰਦੇ ਹੈਗੇ ਆ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰੀਏ, UK ਤੋਂ ਇੱਕ ਹੋਰ ਨਵਾਂ ਜਿਹੜਾ ਮਸਲਾ ਉਹ ਇਸ ਟਾਈਮ ਖਬਰ ਸਾਹਮਣੇ ਆਈ ਆ। ਸੋਵੀਅਤ ਐਰਾ ਦਾ ਇੱਕ ਜਿਹੜਾ ਨਰਵ ਏਜੰਟ ਜਿਹੜਾ ਪਿਛਲੇ ਦਿਨੀ ਇੱਕ ਜਿਹੜੇ 2 ਜਾਣਿਆਂ ਦੇ ਉੱਤੇ ਵਰਤਿਆ ਗਿਆ ਸੀਗਾ, ਜਿਨ੍ਹਾਂ ਨੂੰ ਮਸਾਂ ਹੀ ਜਿਹੜਾ ਬਾਅਦ ਦੇ ਵਿੱਚ ਬਚਾਇਆ ਗਿਆ ਸੀਗਾ, ਅਤੇ ਕਹਿੰਦੇ ਵੀ 2 ਹੋਰ ਨਵੇਂ ਕੇਸ ਆ ਉਸ ਡੈਡਲੀ ਨਰਵ ਏਜੰਟ ਦੇ ਆ ਪੋਇਜ਼ਨਿੰਗ ਦੇ ਸਾਹਮਣੇ ਆਏ ਆ, ਤੇ UK ਦੀ ਜਿਹੜੀ ਪੁਲਿਸ ਆ ਉਹ ਹੁਣ ਇਸ ਦੀ ਜਾਂਚ ਜਿਹੜੀ ਆ ਉਹ ਕਰ ਰਹੀ ਆ। ਬ੍ਰਿਟਿਸ਼ ਪੁਲਿਸ ਦੇ ਅਨੁਸਾਰ 2 ਜਾਣੇ ਜਿਹੜੇ ਕਿ 40 ਸਾਲ ਦੇ ਤਕਰੀਬਨ ਉਹਨਾਂ ਦੀ ਉਮਰ ਦੱਸੀ ਜਾਂਦੀ ਆ, ਤੇ ਉਹਨਾਂ ਦੀ ਹਾਲਤ ਜਿਹੜੀ ਆ ਹਾਲਾਤ ਆ ਉਹ ਬਹੁਤ ਗੰਭੀਰ ਨੇ, ਤੇ ਕਹਿੰਦੇ ਉਹਨਾਂ ਨੂੰ ਵੀ ਉਸੇ ਤਰੀਕੇ ਦੇ ਨਾਲ ਪੋਇਜ਼ਨ ਕੀਤਾ ਗਿਆ, ਕੰਟੈਮੀਨੇਟ ਕੀਤਾ ਗਿਆ ਆ ਜਿਹੜਾ ਨਰਵ ਏਜੰਟ ਦੇ ਨਾਲ, ਜਿਹੜਾ ਫਾਰਮਰ ਰਸ਼ੀਅਨ ਸਪਾਈ ਜਿਹੜਾ ਆ ਉਸ ਉੱਤੇ ਮਾਰਚ ਦੇ ਵਿੱਚ ਵਰਤਿਆ ਗਿਆ ਸੀਗਾ। ਇਹ ਜਿਹੜੀ ਐਮਨਸਬਰੀ ਇੰਗਲੈਂਡ ਤੋਂ ਜਿਹੜੀ ਆ ਉਹ ਖਬਰ ਆ ਰਹੀ ਆ, ਉਸ ਦੇ ਲਾਗੇ ਹੋਇਆ ਆ ਨਰਵ ਏਜੰਟ ਨੋਵੀਚੌਕ ਕਰਕੇ ਜਿਹੜਾ ਉਸ ਦਾ ਨਾਂ ਆ ਨਰਵ ਏਜੰਟ ਦਾ, ਤੇ ਉਹ ਜਿਹੜਾ ਸੇਮ ਨਰਵ ਏਜੰਟ ਜਿਹੜਾ ਆ ਉਹ ਵਰਤਿਆ ਗਿਆ ਸੀਗਾ ਜੂਲੀਆ ਤੇ ਸਰਗਈ ਜਿਹੜੇ ਸਕਿਰਪਲ ਤੇ ਉੱਤੇ, ਤੇ ਹੁਣ 2 ਹੋਰ ਬੰਦੇ ਜਿਨ੍ਹਾਂ ਦਾ ਨਾਂ ਜਿਹੜਾ ਉਹਨਾਂ ਨੇ ਨਸ਼ਰ ਨਹੀਂ ਕੀਤਾ, ਉਹ ਸੇਮ ਏਜੰਟ ਦਾ ਜਿਹੜਾ ਸ਼ਿਕਾਰ ਹੋਏ ਨੇ। ਇਸ ਦੇ ਚੱਲਦਿਆਂ ਜਿਹੜਾ ਕਾਫੀ ਹਰਜੋਤ ਸਿੰਘ ਜੀ ਤਣਾਅ ਜਿਹੜਾ ਆ ਉਹ ਬਣਿਆ ਹੋਇਆ ਆ, ਖਾਸ ਕਰਕੇ ਜਿਹੜੇ ਰਸ਼ੀਆ ਦੇ ਨਾਲ ਸੰਬੰਧਾਂ ਨੂੰ ਲੈ ਕੇ UK ਦਾ। ਜੀ। ਤੇ ਅਗਲੀ ਖਬਰ ਵੱਲ ਚੱਲੀਏ, ਕਹਿੰਦੇ ਜਿਹੜੇ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ ਆ ਉਹ ਇੱਕ ਨਵਾਂ ਜਿਹੜਾ ਡਿਟੈਂਸ਼ਨ ਸੈਂਟਰ ਆ ਉਹ ਟੈਕਸਸ ਦੇ ਵਿੱਚ ਖੋਲ੍ਹਣ ਜਾ ਰਹੇ ਆ। ਇਹ ਕੋਈ ਨਵੀਂ ਜਗ੍ਹਾ ਨਹੀਂ, ਕਹਿੰਦੇ ਵੀ ਇਹ ਟੈਕਸਸ ਦੀ ਪ੍ਰਿਜ਼ਨ ਸੀ ਜਿਹੜੀ 2015 ਦੇ ਵਿੱਚ ਬੰਦ ਕਰ ਦਿੱਤੀ ਗਈ ਸੀ, ਜਦੋਂ ਉੱਥੇ ਜਿਹੜੇ ਉਹ ਕੈਦੀ ਸੀਗੇ ਉਹ ਆਪਸ ਦੇ ਵਿੱਚ ਲੜ ਪਏ ਸੀ, ਤੇ ਉਹ ਕਾਫੀ ਵੱਡੀ ਜਿਹੜੀ ਨਿਊਜ਼ ਵੀ ਆਈ ਸੀ, ਬਹੁਤਿਆਂ ਦੇ ਸੱਟਾਂ ਵੀ ਲੱਗੀਆਂ ਸੀਗੀਆਂ। ਸੋ 1000 ਬੈੱਡ ਦੀ ਜਿਹੜੀ ਇਹ ਫੈਸਿਲਿਟੀ ਆ ਵਿਲੀਅਮ ਕਾਉਂਟੀ ਦੇ ਕਮਿਸ਼ਨਰ ਨੇ, ਬਿਲੇਸੀ ਕਾਉਂਟੀ ਕਮਿਸ਼ਨਰ ਨੇ ਇਹ ਅਪਰੂਵ ਕੀਤੀ ਹੈਗੀ ਆ ਆਈਸ ਦੇ ਡਿਟੈਂਸ਼ਨ ਸੈਂਟਰ ਦੇ ਲਈ। ਇਹ ਜਿਹੜੀ ਹੈਗੀ ਆ ਕਰੈਕਸ਼ਨਲ ਫੈਸਿਲਿਟੀ ਜਿਹੜੀ ਸੀ ਪਹਿਲਾਂ ਰੇਮੰਡਵਿਲ ਟਾਊਨ ਦੇ ਵਿੱਚ ਹੈਗੀ ਆ, ਜੋ ਕਿ 50 ਮੀਲ US ਤੇ ਜਿਹੜਾ ਮੈਕਸੀਕੋ ਦਾ ਬਾਰਡਰ ਆ ਉਹ ਤੋਂ ਦੂਰ ਹੈਗੀ ਆ। ਜੀ ਜੀ ਜੀ। ਹਰਜੋਤ ਸਿੰਘ ਦੀ ਅਗਲੀ ਜਿਹੜੀ ਖਬਰ ਆ ਉਸ ਦੇ ਉੱਤੇ ਆਪਾਂ ਨਜ਼ਰ ਬਣਾਉਂਦੇ ਆ। ਕਹਿੰਦੇ 2 ਸਾਊਦੀ ਅਰੇਬੀਆ ਦੇ ਜਿਹੜੇ ਆ ਉਹ ਸਟੂਡੈਂਟ ਆ, ਉਹਨਾਂ ਦੀ ਵਿਚਾਰਿਆਂ ਮੌਤ ਹੋ ਗਈ, ਉਹ ਜਿਹੜੇ ਆ ਉਹ ਡੁੱਬ ਗਏ ਜਦ ਉਹ ਬੱਚਿਆਂ ਨੂੰ ਜਿਹੜੇ ਆ ਜੋ ਕਿ ਡੁੱਬ ਰਹੇ ਸੀ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸੀ US ਦੀ ਇੱਕ ਰਿਵਰ ਦੇ ਵਿੱਚ। ਥੀਬ ਅਲਿਆਮੀ 27 ਸਾਲ, ਯਾਸਿਰ ਅਲਾਰਕ 25 ਸਾਲ, ਕਹਿੰਦੇ ਦੋਨੋਂ ਹੀ ਜਿਹੜੇ ਕਜ਼ਨ ਸੀਗੇ, ਤੇ ਮੈਸੇਚਿਊਸਟ ਦੇ ਇੱਕ ਲੋਕਲ ਕਾਲਜ ਦੇ ਵਿੱਚ ਜਿਹੜੇ ਆ ਉਹ ਪੜ੍ਹਦੇ ਸੀ, ਤਾਂ ਕਹਿੰਦੇ ਗ੍ਰੈਜੂਏਟ ਉਹਨਾਂ ਨੇ ਹੋਣਾ ਸੀ ਅਗਲੇ ਮਹੀਨੇ, ਤੇ ਉਹ ਵਿਚਾਰੇ ਜਿਹੜੇ ਆ ਉਹਨਾਂ ਦੀ ਕਹਿੰਦੇ ਮੌਤ ਹੋ ਗਈ ਆ, ਤੇ ਉਹਨਾਂ ਦੀਆਂ ਬਾਡੀਜ਼ ਜਿਹੜੀਆਂ ਬਾਅਦ ਦੇ ਵਿੱਚ ਜਿਹੜੀਆਂ ਰਿਕਵਰ ਕੀਤੀਆਂ ਗਈਆਂ। ਕਹਿੰਦੇ ਬੱਚੇ ਕੁਛ ਕੁ ਵਾਟਰ ਦੇ ਵਿੱਚ ਜਿਹੜੇ ਉਹ ਖੇਡ ਰਹੇ ਸੀਗੇ, ਤੇ ਬਾਅਦ ਦੇ ਵਿੱਚ ਜਦੋਂ ਅਚਾਨਕ ਬਹਾਵ ਪਾਣੀ ਦਾ ਜਿਹੜਾ ਤੇਜ਼ ਹੋਇਆ ਉਸ ਰਿਵਰ ਦੇ ਵਿੱਚ, ਉਹਨਾਂ ਨੇ ਜਿਹੜੇ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਤੇ ਆਪ ਵਿਚਾਰੇ ਜਿਹੜੇ ਆ ਡੁੱਬ ਮੌਤ ਹੋਈ ਉਹਨਾਂ ਨੂੰ ਸੇਵ ਕਰਨ ਦੀ, ਪਰ ਉਸ ਦੇ ਵਿੱਚ ਕਾਮਯਾਬ ਨਹੀਂ ਹੋਏ, ਤੇ ਬਹੁਤ ਹੀ ਅਫਸੋਸ ਵਾਲੀ ਗੱਲ ਆ ਵੀ ਇਸ ਤਰੀਕੇ ਦੇ ਨਾਲ ਇਹ ਵਾਪਰਿਆ ਆ। ਅਲਰਕ ਕਹਿੰਦੇ ਵੈਸਟਰਨ ਨਿਊ ਇੰਗਲੈਂਡ ਯੂਨੀਵਰਸਿਟੀ ਦਾ ਇੰਜੀਨੀਅਰਿੰਗ ਦਾ ਜਿਹੜਾ ਸਟੂਡੈਂਟ ਸੀਗਾ, ਤੇ ਜਿਹੜਾ ਉਸ ਦਾ ਕਜ਼ਨ ਸੀਗਾ ਅਲਿਆਮੀ, ਉਹ ਯੂਨੀਵਰਸਿਟੀ ਆਫ ਹਾਰਟਫੋਰਡ ਦੇ ਵਿੱਚ ਸਿਵਲ ਇੰਜੀਨੀਅਰਿੰਗ ਦੇ ਪ੍ਰੋਗਰਾਮ ਦੇ ਵਿੱਚ ਉਸਨੇ ਦਾਖਲਾ ਲਿਆ ਹੋਇਆ ਸੀਗਾ, ਤੇ ਦੋਨਾਂ ਯੂਨੀਵਰਸਿਟੀਆਂ ਨੇ ਆਪੋ ਆਪਣੇ ਪੱਧਰ ਦੇ ਉੱਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਜਿਹੜੇ ਆ ਉਹ ਮੈਸੇਜ ਜਿਹੜਾ ਉਹਨਾਂ ਨੂੰ ਘੱਲਿਆ ਆ ਵੀ ਉਹਨਾਂ ਦੇ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਾਮਿਲ ਆ। ਦੇਖੋ ਕਈ ਵਾਰੀ ਬੰਦਾ ਕੋਸ਼ਿਸ਼ ਕਰਦਾ ਹੈ ਕੁਛ ਚੰਗਾ ਕਰੇ, ਪਰ ਆਪ ਹੀ ਅਨਹੋਣੀ ਦਾ ਸ਼ਿਕਾਰ ਇਹ ਹੋ ਗਏ। ਅਗਲੀ ਖਬਰ ਵੱਲ ਚਲੀਏ। ਅੱਜ ਕੱਲ੍ਹ ਜਿਹੜਾ ਅੱਗਾਂ ਦਾ ਸੀਜ਼ਨ ਚੱਲ ਰਿਹਾ ਹੈ, ਵਾਈਲਡ ਫਾਇਰ ਬਹੁਤ ਲੱਗ ਰਹੀਆਂ ਆ। ਇੱਧਰ ਕੈਲੀਫੋਰਨੀਆ ਦੇ ਵਿੱਚ ਵੀ ਸੀਗੀਆਂ, ਯੋਲੋ ਕਾਉਂਟੀ ਦੇ ਵਿੱਚ, ਤੇ ਕੋਲੋਰਾਡੋ ਦੇ ਵਿੱਚ ਬੜੀ ਖਤਰਨਾਕ ਅੱਗ ਜਿਹੜੀ ਲੱਗੀ ਹੋਈ ਹੈਗੀ ਆ, ਜਿਸ ਨੇ
ਆਲਰੇਡੀ ਜਿਹੜਾ 100 ਤੋਂ ਵੱਧ ਜਿਹੜੇ ਘਰ ਆ ਉਹਨਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਹੈਗਾ ਆ। ਫੋਰਟ ਗਾਰਟਲੈਂਡ ਜਿਹੜਾ ਆ 205 ਮੀਲ ਸਾਊਥ ਆਫ ਡੈਨਵਰ ਹੈਗਾ ਆ, ਜਿੱਥੇ ਕਿ ਅੱਗ ਨਾਲ 104 ਦੇ ਕਰੀਬ ਘਰ ਜਿਹੜੇ ਆ ਪਹਾੜੀ ਵਾਲਾ ਏਰੀਆ ਸੀ, ਉੱਥੇ ਜਿਹੜੇ ਆ ਡਿਸਟਰੋਏ ਹੋ ਗਿਆ, ਤੇ ਕਹਿੰਦੇ ਕਾਫੀ ਜਿਹੜੇ ਉਹ ਐਕਸਪੈਂਸਿਵ ਹੋਮ ਸੀਗੇ। ਤੇ ਹਰਜੋਤ ਸਿੰਘ ਜੀ, ਆਪਾਂ ਜਿਹੜੀ ਅਗਲੀ ਉਹਦਾ ਗੱਲ ਕਰੀਏ, ਕੱਲ ਆਪਾਂ ਸਾਰੇ ਜਾਣਿਆਂ ਨੇ ਦੇਖਿਆ ਵੀ ਜਿਹੜਾ 4th of ਜੁਲਾਈ ਆ ਉਹ ਜਿਹੜਾ ਮਨਾਇਆ ਗਿਆ, ਜਗ੍ਹਾ ਜਗ੍ਹਾ ਦੇ ਉੱਤੇ ਜਿਹੜੇ ਆ ਪਟਾਕੇ ਵੀ ਜਿਹੜੇ ਆ ਫਾਇਰ ਵਰਕਸ ਆ ਉਹ ਵੀ ਜਿਹੜੇ ਉਹ ਚੱਲੇ। ਤੁਸੀਂ ਅੱਗਾਂ ਦੀ ਜਿਹੜੀ ਗੱਲ ਉਹ ਕਰਕੇ ਦੱਸ ਹੀ ਰਹੇ ਸੀਗੇ, ਕਈ ਜਗ੍ਹਾ ਦੇ ਉੱਤੇ ਪਟਾਕੇ ਦੇ ਕਰਕੇ ਛੋਟੀਆਂ ਮੋਟੀਆਂ ਜਿਹੜੀਆਂ ਅੱਗਾਂ ਲੱਗਣ ਦਾ ਖਤਰਾ ਜਿਹੜਾ ਆ ਜਿਹੜਾ ਉਹ ਬਣਿਆ ਰਿਹਾ, ਕਈ ਜਗ੍ਹਾ ਤੇ ਲੱਗੀਆਂ, ਉਹਨਾਂ ਨੂੰ ਕਾਬੂ ਵੀ। ਬੜੀ ਲੋਕਾਂ ਨੇ ਵੈਸੇ ਉਤਸ਼ਾਹ ਦੇ ਨਾਲ ਜਿਹੜੀ 4th of ਜੁਲਾਈ ਅਮਰੀਕਾ ਦਾ 242ਵਾਂ ਇੰਡੀਪੈਂਡੈਂਸ ਡੇ ਜਿਹੜਾ ਆ ਉਸ ਨੂੰ ਮਨਾਇਆ। ਕੱਲ ਫੇਸਬੁੱਕ ਦੇ ਉੱਤੇ ਪੰਜਾਬੀ ਰੇਡੀਓ USA ਦੇ ਦੁਆਰਾ ਵੀ ਜਿਹੜਾ ਉਹ ਲਾਈਵ ਤੁਹਾਨੂੰ ਦਿਖਾਇਆ ਗਿਆ ਸੀ। ਬੇ ਏਰੀਏ ਦੇ ਵਿੱਚ ਜਿਹੜਾ ਮਲਪੀਟਸ ਸ਼ਹਿਰ ਹੈਗਾ ਆ, ਮਿਡਲ ਆਫ ਦਾ ਵੈਲੀ ਦੇ ਵਿੱਚ ਆਪਾਂ ਕਹਿ ਸਕਦੇ ਆ, ਤੇ ਉੱਥੇ ਕਾਫੀ ਹਰ ਸਾਲ ਦੀ ਤਰ੍ਹਾਂ ਜਿਹੜੇ ਆ ਇੱਥੇ 20-25 ਮਿੰਟ ਅੱਧਾ ਘੰਟਾ ਜਿਹੜੇ ਆ ਫਾਇਰ ਵਰਕਸ 'ਚ ਹੁੰਦੇ ਆ। ਸੋ ਉਹ ਬਿਲਕੁਲ ਮੁੱਢ ਪਾਰਕ ਤੋਂ ਜਿਹੜਾ ਤੁਹਾਨੂੰ ਅਸੀਂ ਉੱਥੋਂ ਦਾ ਜਿਹੜਾ ਉਹ ਦਿਖਾਇਆ ਸੀਗਾ। ਸੋ ਬਾਕੀ ਮੈਨੂੰ ਲੱਗਦਾ ਹੋਰ ਵੀ ਬਹੁਤ ਸਾਰੇ ਲੋਕ ਉਹਨਾਂ ਨੇ ਜਗ੍ਹਾ ਜਗ੍ਹਾ ਦੇ ਉੱਤੇ ਗਏ। ਕਿਤੇ ਸਿੱਖ ਰਾਈਡਰਸ ਆਫ ਅਮਰੀਕਾ ਜਿਹੜੇ ਆ ਉਹ ਪਾਰਟਿਸਿਪੇਟ ਕਰ ਰਹੇ ਸੀ ਵੱਖ-ਵੱਖ ਦੇ ਵਿੱਚ ਉਹਨਾਂ ਨੇ ਕੀਤਾ ਗਿਆ, ਤੇ ਫਰੀਮਾਉਂਟ ਦੇ ਵਿੱਚ ਜਿਹੜਾ ਪਾਣੀ ਵੰਡਿਆ ਗਿਆ, ਸੈਨੋਜ਼ੇ ਦੇ ਵਿੱਚ ਵੀ ਹੋਇਆ, ਰੋਜ਼ਵਿਲ ਗੁਰੂ ਘਰ ਦੀ ਜਿਹੜੀ ਕਮੇਟੀ ਆ ਉਹ ਵੀ ਉੱਥੇ ਜਿਹੜਾ ਉਹਨਾਂ ਨੇ ਕਾਫੀ ਸੇਵਾ ਕੀਤੀ ਹੈਗੀ ਆ ਪਾਣੀ ਦੀ। ਹੋਰ ਜਿੱਦਾਂ ਕੱਲ ਡਾਕਟਰ ਪ੍ਰਗਟ ਸਿੰਘ ਉਹਨਾਂ ਨੇ ਦੱਸਿਆ ਰੀਓ ਲੰਡਾ ਦੇ ਲਾਗੇ ਉੱਥੇ ਉਹਨਾਂ ਨੇ ਕੀਤਾ। ਹੋਰ ਜਿਹੜੇ ਆਪਣੇ ਸੈਂਟਰਲ ਵੈਲੀ ਦੇ ਵਿੱਚ ਜਿਹੜਾ ਆ ਉਹ ਸਾਰਾ ਕੁਛ ਦੇਖਿਆ ਗਿਆ, ਮੰਟੀਕਾ ਵਾਲੇ ਪਾਸੇ, ਟ੍ਰੇਸੀ ਵਾਲੇ ਪਾਸੇ। ਸੋ ਕਾਫੀ ਓਵਰਆਲ ਜਿਹੜਾ ਵਧੀਆ ਰਿਹਾ। ਕਾਫੀ ਆਪਣੇ ਜਿਹੜੇ ਭਾਈਚਾਰੇ ਦੇ ਲੋਕਾਂ ਨੇ ਜਿਹੜਾ ਪਾਰਟਿਸਿਪੇਟ ਕੀਤਾ ਜਿੱਥੇ ਜਿੱਥੇ ਵੀ ਸੀਗੇ। ਹੁਣ ਬਹੁਤ ਸਾਰੇ ਸੂਬੇ ਆ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਪਾਰਟਿਸਿਪੇਟ ਕੀਤਾ ਜਿਹਦੇ ਬਾਰੇ ਸਾਨੂੰ ਜਿਹੜਾ ਉਹ ਨਹੀਂ ਇੰਨਾ ਪਤਾ ਲੱਗਾ, ਪਰ ਜ਼ਰੂਰ ਜਾਣਕਾਰੀ ਹੋਵੇ ਤਾਂ ਤੁਸੀਂ ਸਾਡੇ ਫੇਸਬੁੱਕ ਦੇ ਉੱਤੇ ਜਿਹੜਾ ਸ਼ੇਅਰ ਕਰੋ, ਆਪਾਂ ਬਾਕੀ ਦੇ ਨਾਲ ਵੀ ਜਿਹੜਾ ਇਸ ਨੂੰ ਜਿਹੜਾ ਸ਼ੇਅਰ ਕੀਤਾ ਜਾਊਗਾ। ਸੋ ਬਹੁਤ ਚੰਗੀ ਗੱਲ ਆ, ਤੇ ਵੱਧ ਤੋਂ ਵੱਧ ਜਿਹੜਾ ਪਾਰਟਿਸਿਪੇਟ ਕਰੋ। ਇਹੀ ਇੱਕ ਦੂਜੇ ਦੇ ਨਾਲ ਘੁਲ ਮਿਲ ਕੇ ਇਹੀ ਜਿਹੜੀ ਇੱਕ ਫਰੀडम ਆਪਾਂ ਸਾਰਿਆਂ ਨੂੰ ਜਿਹੜੀ ਇੱਥੇ ਮਿਲੀ ਆ, ਸੋ ਮਿਲ ਜੁਲ ਕੇ ਉਸ ਦਾ ਜਿਹੜਾ ਆਨੰਦ ਆਪਾਂ ਮਾਣੀਏ, ਤੇ ਆਪਸ ਦੇ ਵਿੱਚ ਜਿਹੜੀ ਆ ਸਾਂਝੀ ਜਿਹੜੀ ਭਾਈਚਾਰਾ ਆ ਜਿਹੜੀ ਆ ਇਹ ਨੂੰ ਜਿਹੜਾ ਜਾਵੇ। ਜੀ ਬਿਲਕੁਲ। ਤੇ ਅਗਲੀ ਖਬਰ ਵੱਲ ਚੱਲੀਏ। ਇੱਕ ਬੜੀ ਖਤਰਨਾਕ ਖਬਰ ਆਈ ਆ, ਕਹਿੰਦੇ ਵੀ 92 ਸਾਲਾਂ ਦੀ ਬਜ਼ੁਰਗ ਔਰਤ ਨੇ ਐਰੀਜ਼ੋਨਾ ਦੇ ਵਿੱਚ ਆਪਣੇ 72 ਸਾਲਾਂ ਦੇ ਮੁੰਡੇ ਨੂੰ ਗੋਲੀਆਂ ਦੇ ਨਾਲ ਮਾਰ ਦਿੱਤਾ। ਐਨਾ ਮੇ ਬਲੈਸਿੰਗ ਨਾਮ ਦੀ ਜਿਹੜੀ ਇਹ ਲੇਡੀ ਹੈਗੀ ਆ 92 ਸਾਲਾਂ ਦੀ, ਇਹਨੂੰ ਹੁਣ ਚਾਰਜ ਕੀਤਾ ਗਿਆ 1st ਡਿਗਰੀ ਮਰਡਰ, ਐਗਰਾਵੇਟਡ ਅਸੌਲਟ ਤੇ ਕਿਡਨੈਪਿੰਗ ਦੇ ਲਈ। ਤੇ ਜਿਹੜਾ ਰੀਜ਼ਨ ਆ ਇਹ ਆ ਵੀ ਜਿਹੜਾ ਫਾਊਂਟਨ ਹਿਲਸ ਮੈਰੀਕੋਪਾ ਕਾਉਂਟੀ ਸ਼ੈਰਿਫ ਦੇ ਵੱਲੋਂ ਵੀ ਇਹ ਜਿਹੜੀ ਔਰਤ ਸੀ 92 ਸਾਲਾਂ ਦੀ ਬਹੁਤ ਆਪਣੇ ਮੁੰਡੇ ਤੋਂ ਅਪਸੈਟ ਸੀ, ਕਿਉਂਕਿ ਉਹਦਾ ਮੁੰਡਾ ਉਹਨੂੰ ਇੱਕ ਜਿਹੜਾ ਸੀਨੀਅਰ ਕੇਅਰ ਸੈਂਟਰ ਹੁੰਦਾ ਆ ਉਹਦੇ ਵਿੱਚ ਰੱਖਣਾ ਚਾਹੁੰਦਾ ਸੀ, ਤੇ ਉਹ ਆਪਣੇ ਘਰ ਦੇ ਵਿੱਚ ਹੀ ਰਹਿਣਾ ਚਾਹੁੰਦੀ ਸੀ। ਸੋ ਉਸਨੇ ਕਹਿੰਦੇ ਵੀ 2 ਜਿਹੜੀਆਂ ਗਨਸ ਸੀਗੀਆਂ ਆਪਣੇ ਕੋਲ ਰੱਖੀਆਂ ਹੋਈਆਂ ਸੀਆਂ, ਤੇ ਜਦੋਂ ਫਿਰ ਉਹਦਾ ਮੁੰਡਾ ਉੱਥੇ ਆਇਆ ਤੇ ਉਹਨ ਗੋਲੀਆਂ ਮੁੰਡੇ ਨੂੰ ਮਾਰ ਦਿੱਤਾ। ਜੀ ਬਿਲਕੁਲ। ਦੇਖੋ ਅਗਲੀ ਨਹੀਂ ਸੀ ਜਾਣਾ ਚਾਹੁੰਦੀ, ਉਹ ਧੱਕਾ ਕਰਨਾ ਚਾਹੁੰਦਾ ਸੀਗਾ, ਪਰ ਉਸ ਦਾ ਜਿਹੜਾ ਆਈ ਥਿੰਕ ਹੱਲ ਗੋਲੀਆਂ ਜਿਹੜਾ ਉਹ ਨਹੀਂ ਸੀਗਾ। ਹੁਣ 92 ਸਾਲ ਦੀ ਤਾਂ ਉਮਰ ਆਲਰੇਡੀ ਹੋਈ ਆ। ਇਹਨਾਂ ਨੂੰ ਜੇ ਕੋਈ ਜਿਹੜੀ ਬਾਅਦ ਵਿੱਚ ਜੇ ਅਦਾਲਤ ਸਜ਼ਾ ਵੀ ਸੁਣਾਊਗੀ ਤਾਂ ਕੀ ਜਿਹੜੀ ਇਸ ਨੂੰ ਸਜ਼ਾ ਸੁਣਾਊਗੀ? ਆਪਣੇ ਹੱਥੀਂ ਆਪਣੇ ਮੁੰਡੇ ਦਾ ਜਿਹੜਾ ਕਤਲ ਕਰਕੇ ਇਹ ਕੋਈ ਘੱਟ ਸਜ਼ਾ ਨਹੀਂ ਹੈਗੀ। ਇਹ ਮਾੜੀ ਚੀਜ਼ ਜਿਹੜੀ ਆ ਇਹ ਵਾਪਰੀ ਆ, ਪਰ ਇਹ ਦੇਖੋ ਵੀ ਲੋਕਾਂ ਦੇ ਮਨਾਂ ਵਿੱਚ ਪਤਾ ਨਹੀਂ ਕੀ ਕੁਛ ਭਰਿਆ ਪਿਆ ਹੋਇਆ ਹੈ। ਜੀ ਬਿਲਕੁਲ। ਆਪਾਂ ਇਮੀਗ੍ਰੇਸ਼ਨ ਦੀ ਅਕਸਰ ਗੱਲ ਕਰਦੇ ਰਹਿੰਦੇ ਆ। ਲੋਕ ਜਿਹੜੀ ਅਮਰੀਕਾ ਦੀ ਇਮੀਗ੍ਰੇਸ਼ਨ ਪਾਲਿਸੀ ਦੇ ਉੱਤੇ ਜਿਹੜੇ ਤਰ੍ਹਾਂ ਦੇ ਜਿਹੜੇ ਸਵਾਲ ਆ ਉਹ ਹਮੇਸ਼ਾ ਉਠਾਉਂਦੇ ਰਹਿੰਦੇ ਆ ਵੀ ਇੱਦਾਂ ਨਹੀਂ ਹੋਣਾ ਚਾਹੀਦਾ, ਇੱਦਾਂ ਕਰਨਾ ਚਾਹੀਦਾ ਆ। ਆਸਟ੍ਰੇਲੀਆ ਤੋਂ ਜਿਹੜੀ ਇਹ ਅਗਲੀ ਖਬਰ ਆ ਰਹੀ ਆ, ਕਹਿੰਦੇ ਵੀ ਉੱਥੇ ਹਜ਼ਾਰਾਂ ਹੀ ਫੋਰਨ ਜਿਹੜੇ ਨੈਸ਼ਨਲਸ ਆ ਜਿਹੜੇ ਬਾਹਰੋਂ ਆਏ ਹੁੰਦੇ ਆ ਉਹਨਾਂ ਨੂੰ ਡਿਪੋਰਟ ਕੀਤਾ ਜਾਂਦਾ ਹੈ ਆਸਟ੍ਰੇਲੀਆ ਤੋਂ। ਉੱਥੇ ਦੀ ਨਿਊਜ਼ੀਲੈਂਡ ਹਰ ਇੱਕ 'ਚ ਆਲਰੇਡੀ ਉਹਨਾਂ ਨੇ ਆਪਣੀ ਜਿਹੜੀ ਇਮੀਗ੍ਰੇਸ਼ਨ ਪਾਲਿਸੀਜ਼ ਆ ਉਹ ਸਟਰੋਂਗ ਕਰ ਦਿੱਤੀ ਆ। ਆਸਟ੍ਰੀਆ ਜਿਹੜਾ ਮੁਲਕ ਇੱਕ ਛੋਟਾ ਜਿਹਾ ਆਸਟ੍ਰੀਆ ਹੈਗਾ ਆ, ਉੱਥੇ ਤਾਂ ਕਹਿੰਦੇ ਇੰਨਾ ਸਖਤ ਆ ਵੀ ਜੇ ਜਿਹੜੇ ਬੰਦੇ ਨੂੰ ਅਨਡਾਕੂਮੈਂਟਡ ਨੂੰ ਜਾਂ ਜਿਹਦੇ ਤੇ ਡਿਪੋਰਟੇਸ਼ਨ ਲੱਗੀ ਜਾਂਦੀ ਆ ਤੇ ਉਹਨੂੰ ਅਰੈਸਟ ਕਰ ਲਿਆ ਜਾਂਦਾ ਪੁਲਿਸ ਵੱਲੋਂ, ਤੇ ਉਹਦੇ ਟੀਕਾ ਲਾ ਕੇ ਉਹਨੂੰ ਚੜਾ ਦਿੰਦੇ ਆ ਪਲੇਨ 'ਚ। ਉਦੋਂ ਹੀ ਪਤਾ ਲੱਗਦਾ ਜਦੋਂ ਬੰਦਾ ਦਿੱਲੀ ਪਹੁੰਚ ਗਿਆ, ਦਿੱਲੀ ਏਅਰਪੋਰਟ ਤੇ ਜਿਹੜਾ ਉਤਰਿਆ ਹੁੰਦਾ ਆ। ਜੀ ਪਿਛਲੇ ਦਿਨਾਂ ਦੇ ਵਿੱਚ ਆਸਟ੍ਰੇਲੀਆ ਨੇ ਜਿਹੜੇ ਸਕਿਲਡ ਮਾਈਗ੍ਰੈਂਟ ਦੇ ਵੀਜ਼ੇ
ਵਾਸਤੇ ਉਹਨਾਂ ਨੇ ਆਪਣੇ ਪੁਆਇੰਟਸ ਦੇ ਵਿੱਚ ਵਾਧਾ ਕਰ ਦਿੱਤਾ ਨੈਸ਼ਨਲ ਜਿਹੜੀ ਆ ਆਪਣੀ ਸਿਕਿਉਰਿਟੀ ਦਾ ਤੇ ਨੈਸ਼ਨਲ ਸੇਫਗਾਰਡਸ ਦਾ ਜਿਹੜਾ ਹਵਾਲਾ ਦਿੰਦੇ ਹੋਏ। ਇੱਦਾਂ ਹੀ ਹੋਰ ਬਹੁਤ ਸਾਰੀਆਂ ਕੰਟਰੀਜ਼ ਆ ਉਹ ਆਲਰੇਡੀ ਜਿਹੜੇ ਆਪਣੇ ਇਮੀਗ੍ਰੇਸ਼ਨ ਪਾਲਿਸੀਜ਼ ਦੇ ਵਿੱਚ ਜਿਹੜੀਆਂ ਆ ਲਗਾਤਾਰ ਚੇਂਜਸ ਜਿਹੜੀਆਂ ਆ ਉਹ ਕਰ ਰਹੀਆਂ ਆ। ਸੋ ਇਹ ਜਿਹੜੇ ਕਹਿੰਦੇ ਪਿਛਲੇ ਦੇ ਵਿੱਚੋਂ 600 ਕੀਵੀਜ਼ ਯਾਨੀ ਕਿ ਨਿਊਜ਼ੀਲੈਂਡ ਵਾਲਿਆਂ ਨੂੰ ਵਾਪਸ ਜਿਹੜਾ ਡਿਪੋਰਟ ਕਰ ਦਿੱਤਾ ਗਿਆ, ਨਿਊਜ਼ੀਲੈਂਡ ਘਲਾ ਦਿੱਤਾ ਕਿਉਂਕਿ ਬੈਡ ਕਰੈਕਟਰ ਕਹਿੰਦੇ ਜੀ ਉਹਨਾਂ ਦਾ ਸੀਗਾ, ਇਸ ਕਰਕੇ। ਸੋ ਹਜ਼ਾਰਾਂ ਹੀ ਲੋਕ ਜਿਹੜੇ ਆ ਆਸਟ੍ਰੇਲੀਆ ਦੇ ਵਿੱਚ ਆ ਉਹਨਾਂ ਨੂੰ ਡੈਪੂਟੇਸ਼ਨ ਦਾ ਜਿਹੜਾ ਸਾਹਮਣਾ ਆ ਉਹ ਕਰਨਾ ਪੈ ਰਿਹਾ ਆ। ਸੋ ਆਈ ਥਿੰਕ ਉੱਥੇ ਇੱਕ ਕਰੈਕਟਰ ਟੈਸਟ ਵੀ ਜਿਹੜਾ ਆ ਵਿਸ਼ੇਸ਼ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਲਿਆ ਜਾਂਦਾ ਆ, ਜਾਂ ਉਹਦਾ ਕੋਈ ਸਰਟੀਫਿਕੇਟ ਜਾਂ ਜਿੱਦਾਂ ਵੀ ਆ ਜਿਹੜਾ ਉਹ ਚੈੱਕ ਕਰਦੇ ਨੇ ਵੀ ਬੇਸਿਕਲੀ ਚੈੱਕ ਕਰਨਾ ਵੀ ਮਿਸਡਮੀਨਰ ਫੈਲਨੀ ਕੋਈ ਇੱਦਾਂ ਦੀ ਐਕਟੀਵਿਟੀ ਦੇ ਵਿੱਚ ਇਲੀਗਲ ਐਕਟੀਵਿਟੀਜ਼ ਦੇ ਵਿੱਚ ਬੰਦਾ ਤਾਂ ਨਹੀਂ ਜਿਹੜਾ ਉਹ ਲੱਗਾ ਹੋਇਆ। ਤੇ ਕਹਿੰਦੇ ਜਿਹੜਾ ਵੀ ਕੋਈ ਇੱਦਾਂ ਦਾ ਲੱਭਦਾ ਆ ਤੇ ਫਿਰ ਉਹ ਟਾਈਮ ਨਹੀਂ ਲਾਉਂਦੇ, ਮਿੰਟੋ ਮਿੰਟੀ ਜਹਾਜ਼ ਤੇ ਬਹਾ ਕੇ ਜਾਂ ਕਿਸ਼ਤੀ ਤੇ ਬਹਾ ਕੇ ਉਹਨਾਂ ਨੂੰ ਬਾਹਰ ਕਰ ਦਿੰਦੇ ਆ ਅਮਰੀਕਾ ਜਿਹੜੇ ਆ ਆਸਟ੍ਰੇਲੀਆ ਤੋਂ। ਸੋ ਆਸਟ੍ਰੇਲੀਆ ਦੀ ਜਿਹੜੀ ਨਾਗਰਿਕਤਾ ਕਹਿੰਦੇ ਆ ਇਹ ਉਹਦੇ ਵਿੱਚ ਰਹਿਣਾ ਇੱਕ ਪ੍ਰਿਵਿਲੇਜ ਆ, ਤੇ ਇਹ ਜਿਹੜੇ ਨਾਨ ਸਿਟੀਜ਼ਨ ਐਕਸਪੈਕਟ ਨਾ ਕਰਨ ਵੀ ਜਿਹੜੇ ਵੀਜ਼ਾ ਹੋਲਡਰਸ ਆ ਖਾਸ ਕਰਕੇ ਵੀ ਜੇ ਤੁਸੀਂ ਉਹਨਾਂ ਦੀਆਂ ਵੈਲਿਊਜ਼ ਨੂੰ ਉਹਨਾਂ ਦੇ ਲਾਜ਼ ਨੂੰ ਜੇ ਤੁਸੀਂ ਅਪਣਾਓਗੇ ਨਹੀਂ, ਉਹਦੇ ਅਨੁਸਾਰ ਨਹੀਂ ਚੱਲੋਗੇ ਤੇ ਅਸੀਂ ਤੁਹਾਨੂੰ ਉੱਥੇ ਜਿਹੜਾ ਆ ਉਹ ਰੱਖਾਂਗੇ। ਸੋ ਉਹਦੇ ਅਨੁਸਾਰ ਵੀ ਜਿਹੜੇ ਆ ਉਹ ਕਾਫੀ ਲੋਕਾਂ ਨੂੰ ਲਗਾਤਾਰ ਆ ਉੱਥੋਂ ਬਾਹਰ ਕੱਢ ਰਹੇ ਨੇ। ਸੋ ਬਿਲਕੁਲ ਜਰਮਨ ਦੀ ਸਰਕਾਰ ਵੀ ਇੱਕ ਤਰ੍ਹਾਂ ਨਾਲ ਡਿਗਣ ਕਿਨਾਰੇ ਆਈ ਹੋ ਸੀ, ਉੱਥੇ ਵੀ ਇਮੀਗ੍ਰੇਸ਼ਨ ਕ੍ਰਾਈਸਿਸ ਬਹੁਤ ਸਾਰਾ ਚੱਲ ਰਿਹਾ ਹੈਗਾ। ਜਿਹੜਾ ਕੋਲੀਸ਼ਨ ਗਵਰਨਮੈਂਟ ਆ ਉਹ ਕਹਿੰਦੀ ਸੀ ਵੀ ਜਿਹੜੀ ਪੋਲੀਟੀਕਲ ਅਸਾਈਲਮ ਵਾਲਾ ਜਿਹੜਾ ਕੇਸ ਆ ਖਾਸ ਕਰਕੇ ਵੀ ਮਿਲੀਅਨਸ ਆਫ ਲੋਕ ਤੁਸੀਂ ਐਂਟਰ ਕਰ ਲਏ ਉਹ ਬੰਦ ਹੋਣੇ ਚਾਹੀਦੇ ਆ। ਜਰਮਨ ਤੇ ਆਸਟਰੀਆ ਦੋਨੋਂ ਹੀ ਕਹਿੰਦੇ ਪਈ ਇੱਕ ਇਮੀਗ੍ਰੇਸ਼ਨ ਦਾ ਰਾਊਟ ਜਿਹੜਾ ਆ ਉਹ ਬੰਦ ਕਰਨ ਦੀ ਸੋਚ ਰਹੇ ਆ, ਜਿਹਦੇ ਰਾਹੀਂ ਬਹੁਤ ਸਾਰੇ ਲੋਕ ਕਹਿੰਦੇ ਆ ਮੈਡੀਟਰੇਨੀਅਨ ਤੋਂ ਜਿਹੜੇ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਐਂਟਰ ਹੁੰਦੇ ਹੈਗੇ ਆ। ਖਾਸ ਕਰਕੇ ਕਹਿੰਦੇ ਆਸਟਰੀਆ, ਜਰਮਨੀ ਤੇ ਇਟਲੀ ਦੁਨੀਆ ਦੇ ਵਿੱਚ ਚੱਲ ਰਹੀ ਹੈਗੀ ਆ। ਬਿਲਕੁਲ ਇਹਦੇ ਵਿੱਚ ਨਾਲ ਹਰਜੋਤ ਸਿੰਘ ਜੀ ਦੱਸਦੇ ਜੇ ਵੀ ਕਿਉਂਕਿ ਯੂਰਪੀਅਨ ਸੰਘ ਦਾ ਉਹ ਹਿੱਸਾ ਹੋਣ ਦੇ ਕਰਕੇ ਹਰ ਇੱਕ ਨੂੰ ਕੁਛ ਨਾ ਕੁਛ ਜਿਹੜੀਆਂ ਕਹਿ ਲਓ ਵੀ ਲਿਮਟਾਂ ਲੱਗੀਆਂ ਆ, ਜਾਂ ਉਹਨਾਂ ਨੂੰ ਕੋਟੇ ਜਿਹੜੇ ਉਹਨਾਂ ਦੇ ਬਣੇ ਹੋਏ ਆ ਵੀ ਤੁਸੀਂ ਜੇ ਯੂਰਪੀਅਨ ਸੰਘ ਦੇ ਇਹ ਫੰਡਸ ਲੈਣੇ ਆ ਤਾਂ ਤੁਹਾਨੂੰ ਜਿਹੜਾ ਆ ਉਹ ਨਾਲ ਦੇ ਨਾਲ ਜਿਹੜੇ ਇੰਨੇ ਜਿਹੜੇ ਆ ਸ਼ਰਨਾਰਥੀ ਤੁਹਾਨੂੰ ਰੱਖਣੇ ਪੈਣੇ ਨੇ। ਕਹਿੰਦੇ ਟਰਕੀ ਦਾ ਆਪਣਾ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਵੀ ਕਿੱਦਾਂ ਉੱਥੇ ਇਲੈਕਸ਼ਨਾਂ ਹੋਈਆਂ, ਕਿੱਦਾਂ ਉਹ ਬੰਦਾ ਜਿਹੜਾ ਦੁਬਾਰਾ ਮੁੜ ਕੇ ਜਿਹੜਾ ਡੋਗਨ ਆ ਉਹ ਜਿੱਤ ਗਿਆ। ਤੇ ਟਰਕੀ ਨੂੰ ਸਾਰੇ ਜਾਣੇ ਆ ਉਹ ਬਹੁਤੇ ਕਹਿੰਦੇ ਉੱਤੇ ਰੌਲਾ ਇਸ ਕਰਕੇ ਨਹੀਂ ਪਾਉਂਦੇ ਕਿਉਂਕਿ ਉਹ ਇੱਕ ਲਿੰਕ ਹੈਗਾ ਆ ਅਫਰੀਕਾ ਦਾ ਤੇ ਜਿਹੜਾ ਯੂਰਪ ਦਾ, ਉਹ ਇੱਕ ਪਾਥਵੇ ਆ। ਤੇ ਟਰਕੀ ਵਾਲਿਆਂ ਨੇ ਧਮਕਾ ਕੇ ਰੱਖਿਆ ਹੋਇਆ, ਕਹਿੰਦੇ ਵੀ ਜੇ ਤੁਸੀਂ ਮੈਨੂੰ ਇੱਕ ਹਿਸਾਬ ਦੇ ਨਾਲ ਐਰਡੋਗਨ ਕਹਿੰਦਾ ਵੀ ਜੇ ਤੁਸੀਂ ਮੇਰੀ ਜਿਹੜੀਆਂ ਜਿੱਤਾਂ ਦੇ ਉੱਤੇ ਜਾਂ ਮੇਰੀਆਂ ਕਾਰਵਾਈਆਂ ਦੇ ਉੱਤੇ ਕੋਈ ਰੌਲਾ ਪਾਇਆ ਜਾਂ ਕ੍ਰਿਟਿਸਿਜ਼ਮ ਕੀਤਾ ਤੇ ਮੈਂ ਟਰਕੀ ਦੇ ਬਾਰਡਰ ਦੇਣੇ ਆ ਖੋਲ, ਤੇ ਫਿਰ ਸਾਰਾ ਹੀ ਜਿਹੜਾ ਆ ਉਹ ਸਾਰੇ ਦੇ ਸਾਰੇ ਲੋਕ ਜਿਹੜੇ ਯੂਰਪ ਵੱਲ ਨੂੰ ਜਿਹੜੇ ਆ ਜਾਣਗੇ, ਫਿਰ ਭੁਗਤਿਓ ਸਿੱਟੇ। ਸੋ ਹੁਣ ਦੇਖੋ ਇਸ ਕਰਕੇ ਜਿਹੜੇ ਆ ਡਰੇ ਵੀ ਹੋਏ ਆ ਕਿਉਂਕਿ ਨਹੀਂ ਤਾਂ ਜਿਸ ਹਿਸਾਬ ਨਾਲ ਉਹਨੇ ਪਾਰਲੀਮੈਂਟ ਉਹਦੇ ਪਾਵਰ ਖੋਲੀ, ਸੁਪਰੀਮ ਕੋਰਟ ਦੀਆਂ ਜਿਹੜੀਆਂ ਪਾਵਰਾਂ ਉੱਥੋਂ ਜਿਹੜੀਆਂ ਉਹਨੇ ਖੋਲੀਆਂ ਸੀਗੀਆਂ, ਨਹੀਂ ਤਾਂ ਰੌਲਾ ਪੈਣਾ ਬਣਦਾ ਸੀਗਾ। ਅਮਰੀਕਾ ਵੀ ਇਸ ਟਾਈਮ ਜਿਹੜਾ ਉਸ ਦੇ ਉੱਤੇ ਕੋਈ ਬਹੁਤਾ ਉਸ ਦੇ ਉੱਤੇ ਬੋਲ ਨਹੀਂ ਰਿਹਾ ਕਿਉਂਕਿ ਉਹ ਉਹਨਾਂ ਦੇ ਜਿਹੜੇ ਉਹ ਰੈਬਲਸ ਆ ਉਹ ਆਈਸਿਸ ਦੇ ਨਾਲ ਜਿਹੜੇ ਆ ਉੱਥੇ ਲੜ ਰਹੇ ਆ, ਕਹਿੰਦੇ ਵੀ ਆਪਣਾ ਜਿਹੜਾ ਰਾਈਟ ਨਾਓ ਇਹ ਫਾਇਦਾ ਜਿਹੜਾ ਉਹ ਚੱਲ ਰਿਹਾ। ਸੋ ਹਰ ਇੱਕ ਮੁਲਕ ਆਪੋ ਆਪਣੀਆਂ ਜਿਹੜੀਆਂ ਪਾਲਿਸੀਜ਼ ਦੇ ਹਿਸਾਬ ਦੇ ਨਾਲ ਜਿਹੜਾ ਆ ਉਹ ਅੱਗੇ ਤੋਂ ਅੱਗੇ ਜਿਹੜਾ ਇਮੀਗ੍ਰੇਸ਼ਨ ਦੇ ਮਸਲਿਆਂ ਨੂੰ ਲੈ ਕੇ ਜਿਹੜਾ ਤੁਰੀ ਜਾਂਦਾ ਹੈ, ਜਾਂ ਹੋਰ ਫੋਰਨ ਪਾਲਿਸੀਜ਼ ਦੀਆਂ ਗੱਲਾਂ ਜਿਹੜੀਆਂ ਉਹ ਚੱਲ ਰਹੀਆਂ, ਕਿਹਨੂੰ ਕਿੱਧਰੇ ਪਾਸੇ ਜਿਹੜਾ ਆ ਉਹ ਫਾਇਦਾ ਹੋਊਗਾ। ਪਰ ਆਉਣ ਵਾਲੇ ਕੁਝ ਕੁ ਮਹੀਨਿਆਂ 'ਚ USA ਦੇ ਵਿੱਚ ਵੀ ਕਾਫੀ ਚੇਂਜ ਜਿਹੜੀ ਇਮੀਗ੍ਰੇਸ਼ਨ 'ਚ ਆਊਗੀ। ਹਜੇ ਵੀ ਜਿੱਦਾਂ ਨਾ ਨੈਗੋਸ਼ੀਏਸ਼ਨਾਂ ਵੀ ਚੱਲ ਰਹੀਆਂ ਹੈਗੀਆਂ, ਤੇ ਇੱਕ ਤਰ੍ਹਾਂ ਨਾਲ ਜਿਹੜੀ ਮਿਡ ਟਰਮ ਇਲੈਕਸ਼ਨ ਹੋਣੀ ਹੈਗੀ ਹੈ ਨਵੰਬਰ, ਉਹ ਤੋਂ ਬਾਅਦ ਤਾਂ 100% ਜਿਹੜੀ ਆ ਲੀਗਲ ਇਮੀਗ੍ਰੇਸ਼ਨ ਦੇ ਵਿੱਚ ਵੀ ਚੇਂਜਸ ਆਉਣਗੀਆਂ। ਸੋ ਇਸੇ ਤਰ੍ਹਾਂ ਤੁਸੀਂ ਸਾਡੇ ਜਿਹੜੇ ਪ੍ਰੋਗਰਾਮ ਆ ਉਹਦੇ ਵਿੱਚ ਜੁੜੇ ਰਿਹਾ ਕਰੋ ਤਾਂ ਕਿ ਜਿਹੜੀ ਵੱਧ ਤੋਂ ਵੱਧ ਜਿਹੜੀ ਆਪਣੀ ਕਮਿਊਨਿਟੀ ਦੇ ਨਾਲ ਖਾਸ ਕਰਕੇ ਕੋਈ ਵੀ ਜਿਹੜੀ ਨਿਊਜ਼ ਹੁੰਦੀ ਆ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਰਹੀਏ ਜਿਹੜੀ ਵੀ ਸਾਨੂੰ ਅਫੈਕਟ ਕਰਦੀ ਹੈਗੀ ਆ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਸਮਾਂ ਆ ਉਹ ਵੀ ਹੁਣ ਸਮਾਪਤ ਆ, ਤੇ ਹਰ ਇੱਕ ਦੀ ਉੱਦਾਂ ਵੈਸੇ ਨਜ਼ਰ ਹੈਗੀ ਆ ਜਿਹੜੀ ਕੁਛ ਕੀ ਦਿਨਾਂ ਦੇ ਵਿੱਚ ਹੋਣ ਵਾਲੀ ਰਾਸ਼ਟਰਪਤੀ ਟਰੰਪ ਤੇ ਰਾਸ਼ਟਰਪਤੀ ਪੁਤਿਨ ਦੀ ਜਿਹੜੀ ਮੀਟਿੰਗ ਆ ਉਸ ਦੇ ਉੱਤੇ। ਸੋ ਇਸ ਮਹੀਨੇ ਦੇ ਵਿੱਚ ਹੀ ਜਿਹੜੀ ਹੋਣੀ ਆ, ਸੋ ਉਸ ਦੇ ਬਾਰੇ ਵੀ ਤੁਹਾਨੂੰ ਜਿੱਦਾਂ ਹੋਰ ਜਾਣਕਾਰੀਆਂ ਮਿਲਣਗੀਆਂ ਦੱਸਾਂਗੇ। ਉੱਦਾਂ ਜੇ ਲੇਟੈਸਟ ਜਾਣਕਾਰੀ ਦੱਸਦੇ ਜਾਈਏ ਤਾਂ
ਕਾਂਗਰਸਮੈਨ ਜਿਹੜੇ ਉੱਥੇ ਗਏ ਸੀ, ਉਹਨਾਂ ਨੇ ਉੱਥੇ ਮੁਲਾਕਾਤ ਕਰਕੇ ਆਏ ਆ। ਉਹਨਾਂ ਨੇ ਇੱਕ ਹਿਸਾਬ ਦੇ ਨਾਲ ਨਿਰੀਖਣ ਹੀ ਕਰਨ ਜਾਣਾ ਸੀਗਾ ਵੀ ਕਿੱਦਾਂ ਦੀ ਜਿਹੜੀ ਆ ਮੀਟਿੰਗ ਦੀ ਜਿਹੜੀ ਆ ਸੈਟਅਪ ਆ ਉਹ ਹੋ ਰਹੀ ਆ। ਸੋ ਇਸ ਦੇ ਬਾਰੇ ਵੀ ਜਿਹੜੀਆਂ ਹੋਰ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਗੱਲਾਂ ਬਾਤਾਂ ਜਿਹੜੀਆਂ ਜ਼ਰੂਰ ਕਰਾਂਗੇ। ਸੋ ਇਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਤੇ ਅੱਜ ਦੇ ਪ੍ਰੋਗਰਾਮ, ਅੱਜ ਦੀਆਂ ਖਬਰਾਂ ਦਾ ਜਿਹੜਾ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਾਂਗੇ ਅਗਲੀਆਂ ਖਬਰਾਂ ਦੇ ਨਾਲ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਮਜੀਤ ਤੇ ਸਿੰਘ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨੇ ਕੀ ਜਹੀ ਸਤਿ ਸ੍ਰੀ ਅਕਾਲ ਜੀ। ਉਹਦੇ ਵਾਸਤੇ ਜੋ ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਐਲਗਰੋਵ ਇਲਾਕੇ ਦੇ ਵਿੱਚ ਫਸਟ ਚੁਆਇਸ ਪੀਜ਼ਾ